ਸੋ ਸਿਧਾਂਤਕ ਤਬਦੀਲੀ ਇਹ ਹੈਗੀ ਆ ਵੀ ਹੁਣ ਸਪਾਈ ਕਰਾਫਟ ਤੋਂ ਸਟੇਟ ਕਰਾਫਟ ਵੱਲ ਵਧ ਰਿਹਾ CIA। ਸੋ ਹੁਣ ਤੱਕ ਤਾਂ CIA ਦੀ ਇਹ ਭੂਮਿਕਾ ਸੀਗੀ ਵੀ ਉਹ ਸੂਈ ਏਜੰਸੀ ਹੈ, ਇੱਕ ਬਹੁਤ ਵੱਡੀ ਸੂਈ ਏਜੰਸੀ ਆ, ਪੂਰੀ ਦੁਨੀਆ ਵਿੱਚ ਜਿਹੜੇ ਹੈਗੇ ਆ ਉਹਦੇ ਸੂਈ ਏਜੰਟ ਨੇ। ਔਰ ਦੁਨੀਆ ਭਰ ਵਿੱਚ ਕੀ ਚੱਲ ਰਿਹਾ, ਆਰਥਿਕ ਮੋਰਚੇ ਤੇ, ਸਿਆਸੀ ਮੋਰਚੇ ਤੇ, ਟੈਰਰਿਜ਼ਮ ਦੇ ਮੋਰਚੇ ਤੇ, ਆਰਗੇਨਾਈਜ਼ਡ ਕ੍ਰਾਈਮ ਦੇ ਮੋਰਚੇ ਤੇ, ਜਾਂ ਜਿਹੜੇ ਮੁਲਕਾਂ ਵਿੱਚ ਆਪਸੀ ਜਿਹੜੀਆਂ ਡਿਪਲੋਮੈਟਿਕ ਜੰਗ ਆ ਉਹਦੇ ਤੇ ਕੀ ਚੱਲ ਰਿਹਾ। ਸੋ CIA ਅੰਡਰ ਕਰੰਟ ਆ ਜਿਹੜੀ ਉਹਨਾਂ ਬਾਰੇ ਜਿਹੜੀ ਜਾਣਕਾਰੀ ਹਾਸਲ ਕਰਕੇ ਤੇ ਉਹ ਆਪਣੀਆਂ ਸਰਕਾਰਾਂ ਨਾਲ ਸ਼ੇਅਰ ਕਰਦੀ ਸੀ। ਉਹ ਆਖਦੇ ਹੈਗੇ ਆ ਵੀ ਜਿਹੜਾ ਰੂਸ ਹੈ ਇਸ ਵੇਲੇ ਫੌਰੀ ਚੁਣੌਤੀ ਹੈ ਸਾਡੇ ਲਈ, ਹਨਾ, ਵੀ ਜਿਹੜੀ ਇੱਕਦਮ ਚੁਣੌਤੀ ਹੈਗੀ, ਥ੍ਰੈਟ ਹੈ ਜਿਹੜੀ ਸਡਨ ਥ੍ਰੈਟ ਹੈਗੀ ਹੈ, ਹਨਾ। ਪਰ ਜਿਹੜਾ ਚੀਨ ਹੈਗਾ ਉਹ ਲੌਂਗ ਟਾਈਮ ਥ੍ਰੈਟ ਆ ਸਾਡੇ ਲਈ। ਚੀਨ ਦਾ ਜਿਹੜਾ ਲੰਬੇ ਟਰਮ ਦਾ ਖਤਰਾ ਇਹ ਹੈਗਾ, ਉਹ ਕਹਿੰਦੇ ਵੀ ਰੂਸ ਆ ਜਿਹੜਾ ਸਿਰਫ ਮਿਲਟਰੀਲੀ ਥੋੜਾ ਜਿਹਾ ਮਜ਼ਬੂਤ ਹੈ, ਉਹ ਵੀ ਹੁਣ ਉਹਦੀ ਜਿਹੜੀ ਮਿਲਟਰੀ ਹੈ ਪਾਵਰ ਹੈਗੀ ਆ ਬਹੁਤ ਬੁਰੀ ਤਰ੍ਹਾਂ ਜਿਹੜੀ ਕਮਜ਼ੋਰ ਹੋ ਚੁੱਕੀ ਆ। ਪਰ ਚੀਨ ਹੈ ਜਿਹੜਾ ਉਹ ਹਾਈ ਐਜ ਟੈਕਨੋਲੋਜੀ ਕਰਕੇ, ਜਿਸ ਤਰ੍ਹਾਂ ਇਹ ਹੈਗਾ ਵੀ ਮਾਈਕਰੋ ਚਿਪਸ ਆ ਗਈਆਂ, ਆਰਟੀਫਿਸ਼ਲ ਇੰਟੈਲੀਜੈਂਸ ਆ ਗਈ, ਕੁਆਂਟਮ ਕੰਪਿਊਟਿੰਗ ਆ ਗਈ। ਸੋ ਇਹਦੇ ਵਿੱਚ ਜਿਹੜਾ ਚਾਈਨਾ ਦਾ ਇੱਕ ਆਪਾਂ ਕਹਿ ਸਕਦੇ ਹਾਂ ਵੀ ਐਜ ਹੈਗੀ ਆ, ਜੇ ਮਿਲਟਰੀਲੀ ਬਹੁਤ ਕਮਜ਼ੋਰ ਹੋ ਗਿਆ ਹੋਇਆ। ਉਹਨਾਂ ਨੇ ਜਿਹੜੀ ਗਿਣਤੀ ਦੱਸੀ ਆ 3,15,000 ਫੌਜੀ, ਉਹ ਕਹਿੰਦਾ ਵੀ CIA ਦੀ ਅਸੈਸਮੈਂਟ ਨਾਲ ਰੂਸ ਦਾ ਮਾਰਿਆ ਜਾ ਚੁੱਕਾ। ਆਮ ਲੋਕਾਂ ਵਿੱਚ ਉੱਤੇ ਰੋਸ ਬਹੁਤ ਵੱਡੇ, ਜੇ ਤੁਸੀਂ ਇੰਟਰਨੈਸ਼ਨਲ ਮੀਡੀਆ ਦੇਖੋ, ਬੇਸ਼ੱਕ ਘੱਟ ਖਬਰ ਨਿਕਲਦੀ ਆ, ਉੱਥੇ ਆਮ ਲੋਕ ਆ ਉਹਨਾਂ ਦੇ ਫੌਜੀ, ਉਹਨਾਂ ਦੇ ਨੌਜਵਾਨਾਂ ਨੂੰ ਫੌਜ ਵਿੱਚ ਜਬਰੀ ਭਰਤੀ ਕੀਤਾ ਜਾ ਰਿਹਾ। ਔਰ ਵੱਡੇ ਪੱਧਰ ਤੇ ਲੋਕ ਆ ਜਿਹੜੇ ਸੜਕਾਂ ਤੇ ਉਤਰਦੇ ਆ, ਪਰ ਉਹਨਾਂ ਨੂੰ ਗੋਲੀਆਂ ਦੀ ਖੜਗੜਾਹਟ ਨਾਲ ਜਾਂ ਗ੍ਰਿਫਤਾਰੀ ਨਾਲ ਦਬਾ ਕੇ ਘਰਾਂ ਵਿੱਚ ਵਾਰ ਦਿੱਤਾ ਜਾਂਦਾ ਜਾਂ ਗ੍ਰਿਫਤਾਰ ਕਰ ਲਿਆ ਜਾਂਦਾ। ਸੋ ਵਿਲੀਅਮ ਬਰਨਸ ਕਹਿੰਦੇ ਵੀ ਜਿਹੜੇ ਰੂਸ ਦੇ ਹਾਲਾਤ ਆ ਨਾ ਇਸ ਵੇਲੇ, ਇਹ ਅਮਰੀਕਾ ਲਈ ਬਹੁਤ ਸਵਾਗਤਯੋਗ ਓਪਰਚੁਨਿਟੀ ਲੈ ਕੇ ਆਏ। ਅੱਛਾ ਜੀ, ਠੀਕ ਹੈ। ਇੱਕ CIA ਦੇ ਇੱਕ ਸੂਈਆ ਆਫੀਸਰ ਵੱਲੋਂ ਇਹ ਸ਼ਰੇਆਮ ਕਹਿ ਦੇਣਾ ਵੀ ਸਾਡੇ ਲਈ ਵਨਸ ਇਨ ਅ ਜਨਰੇਸ਼ਨ ਓਪਰਚੁਨਿਟੀ ਜਿਹੜੀ ਰੂਸ ਲਈ ਆਈ ਹੈ, ਔਰ ਅਸੀਂ ਲਗਾਤਾਰ ਰੂਸ ਵਿੱਚ ਰਿਕਰੂਟਮੈਂਟ ਕਰ ਰਹੇ ਹਾਂ। ਹਾਲਾਂਕਿ ਇਹ ਗੱਲਾਂ ਗੁਪਤ ਹੁੰਦੀਆਂ, ਇਹ ਅਖਬਾਰਾਂ ਰਸਾਲਿਆਂ ਵਿੱਚ ਨਹੀਂ ਲਿਖੀਆਂ ਜਾਂਦੀਆਂ, ਹਨਾ। ਹੁਣ ਜੇ ਉਹਨਾਂ ਨੇ ਅਖਬਾਰਾਂ ਰਸਾਲਿਆਂ ਵਿੱਚ ਇਹ ਗੱਲ ਲਿਖੀ ਆ, ਇਟ ਮੀਨਸ ਗੱਲ ਬਹੁਤ ਅੱਗੇ ਵਧੀ ਹੋਈ ਆ। ਜਿਹੜੇ ਵਲਾਦੀਮੀਰ ਪੁਤਿਨ ਦੇ ਨਾ ਜਿਹੜੇ ਸਿਧਾਂਤਕਾਰ ਆਗੂ ਨੇ, ਸਿਧਾਂਤਕ ਆਗੂ, ਉਹ ਮਾਈਕਲ ਦੁਗਨ ਨੇ। ਸੋ ਜਦੋਂ ਯੂਕਰੇਨ ਦੀ ਜੰਗ ਸ਼ੁਰੂ ਹੋਈ ਹੈ ਨਾ, ਤਾਂ FSB ਦੇ ਹੁਣ ਜਿਹੜਾ ਇੰਟੈਲੈਕਚੁਅਲ ਵਿੰਗ ਆ ਉਹਨੂੰ ਪਤਾ ਸੀਗਾ ਵੀ ਮਾਈਕਲ ਦੁਗਨ ਆ ਜਿਹੜਾ ਉਹ ਵਲਾਦੀਮੀਰ ਪੁਤਿਨ ਨੂੰ ਸਹਾਇਤਾ ਕਰ ਰਿਹਾ ਹੈਗਾ। ਉਹਨਾਂ ਨੇ ਉਹਦਾ ਦੁਗਨ ਦਾ ਕਤਲ ਕਰਨ ਦਾ ਯਤਨ ਕਰਿਆ। ਖਾਸ ਕਰਕੇ ਪੁਤਿਨ ਵਿਰੋਧੀ ਸ਼ੀਸ਼ਿਆਂ ਚੋਂ, ਬਾਰੀਆਂ ਚੋਂ ਬੜਾ ਡਿੱਗ ਡਿੱਗ ਕੇ ਮਰ ਰਹੇ ਆ। ਹਲੇ ਰੂਸ ਵਿੱਚ ਹੀ ਨਹੀਂ, 2 ਉਹਦੇ ਵਿਰੋਧੀ ਭਾਰਤ ਵਿੱਚ ਮਾਰੇ ਗਏ ਆ। ਸੋ ਉਹ ਸੈਰ ਕਰਨ ਲਈ ਆਏ ਸੀ, ਇੱਕ ਮੈਂਬਰ ਆਫ ਪਾਰਲੀਮੈਂਟ ਸੀ, ਇੱਕ ਸੀਨੀਅਰ ਆਫੀਸਰ ਸੀ। ਸੋ ਦੋਵਾਂ ਦਾ ਕਤਲ ਉੜੀਸਾ ਵਿੱਚ ਹੋਇਆ। ਉੜੀਸਾ ਦੇ ਇੱਕ ਹੋਟਲ ਵਿੱਚ ਦੋਵਾਂ ਦੀ, ਮਤਲਬ ਕਿ ਇੱਕ ਤੋਂ ਬਾਅਦ ਇੱਕ ਆਇਆ ਸੀਗਾ, ਦੋਵਾਂ ਦੀ ਭੇਦ ਭਰੀ ਮੌਤ ਹੋਈ। ਜਿਸ ਤਰ੍ਹਾਂ ਉਹਨਾਂ ਦਾ ਜਿਹੜਾ ਹੈ ਤਾਂ ਕਤਲ ਹੀ ਆ ਉਹ, ਜਿਸ ਤਰ੍ਹਾਂ ਨਾਲ ਨਾ। ਸੋ ਕੱਲਾ ਉਹ ਰੂਸ ਵਿੱਚ ਨਹੀਂ ਬੰਦੇ ਮਾਰੇ ਜਾ ਰਹੇ, ਰੂਸ ਤੋਂ ਬਾਹਰ ਵੀ ਜਿਹੜੇ ਉਹਦੇ ਵਿਰੋਧੀ ਨੇ, ਕਿਉਂਕਿ ਤੰਗ ਹੋਏ ਹੋਏ ਨੇ, ਜਿਹੜੇ ਬਿਜ਼ਨਸ ਕਮਿਊਨਿਟੀ ਆ ਉਹ ਤੰਗ ਹੋਈ ਹੋਈ ਆ। ਸੋ ਜਿਹੜਾ ਵੀ ਬੋਲਦਾ ਉਹਨੂੰ ਟਰੈਕ ਕੀਤਾ ਜਾਂਦਾ। 2 ਬੰਦੇ ਉੜੀਸਾ ਵਿੱਚ ਮਾਰੇ ਇਹਨਾਂ ਨੇ ਲਿਆ ਕੇ। ਵੀ ਯੂਕਰੇਨ ਦੀ ਜੰਗ ਵਿੱਚ ਸਾਡਾ ਵੀ ਟੈਸਟ ਸੀ ਤੇ ਰੂਸ ਦਾ ਤੇ ਚੀਨ ਦਾ ਵੀ ਟੈਸਟ ਸੀ। ਕਹਿੰਦਾ ਵੀ ਯੂਕਰੇਨ ਦੀ ਜੰਗ ਨੂੰ ਜੇ ਕੋਈ ਸਭ ਤੋਂ ਨੇੜਿਓਂ ਦੇਖ ਰਿਹਾ ਤਾਂ ਉਹ ਚੀਨ ਦੇਖ ਰਿਹਾ ਹੈ। ਸੋ ਚੀਨ ਨੂੰ ਲੱਗਦਾ ਸੀਗਾ ਵੀ ਇਹ ਅਮਰੀਕਾ ਤੇ ਨੈਟੋ ਦਾ ਆਖਰੀ ਹਮਲਾ ਹੈ, ਔਰ ਇਸ ਤੋਂ ਬਾਅਦ ਜਿਹੜਾ ਅਮਰੀਕਾ ਨੇ ਵੀ ਢਹਿ ਜਾਣਾ ਤੇ ਨੈਟੋ ਨੇ ਵੀ ਢਹਿ ਜਾਣਾ ਤੇ ਚੀਨ ਦੀ ਜਿਹੜੀ ਝੰਡੀ ਆ ਹੋ ਜਾਣੀ। ਜਿਸ ਤਰ੍ਹਾਂ ਗੱਲ ਆਈ ਸੀ ਨਾ ਵੀ ਗੱਲਬਾਤ ਦੇ ਟੇਬਲ ਤੇ ਵੀ ਉਹੀ ਮਜ਼ਬੂਤ ਹੁੰਦਾ ਜਿਹੜਾ ਜੰਗ ਦੇ ਮੈਦਾਨ ਵਿੱਚ ਮਜ਼ਬੂਤ ਹੁੰਦਾ। ਕਹਿੰਦੇ ਵੀ ਸਾਨੂੰ ਅਕਤੂਬਰ 2021 ਤੋਂ ਪਹਿਲਾਂ ਪਤਾ ਲੱਗ ਗਿਆ ਸੀਗਾ ਵੀ ਰੂਸ ਨੇ ਯੂਕਰੇਨ ਤੇ ਹਮਲਾ ਕਰਨਾ। ਠੀਕ ਹੈ। ਸੋ ਲਗਭਗ ਅਗਸਤ 2021 ਵਿੱਚ ਪਤਾ ਲੱਗ ਗਿਆ ਸੀ ਇਹਨਾਂ ਨੂੰ, ਕਿਉਂਕਿ ਉਹਨਾਂ ਦੇ ਇੰਟੈਲੀਜੈਂਸ ਗੈਦਰਿੰਗ ਦੇ ਜਿਹੜੇ ਰੂਸ ਦੇ ਅਫਸਰ ਆ ਉਹ ਅਮਰੀਕਾ ਲਈ ਵੀ ਜਿਹੜੀ ਸੂਈਆ ਉਹ ਕਰਦੇ ਹੈਗੇ। ਕਹਿੰਦਾ ਵੀ ਜੋ ਬਾਈਡਨ ਨੇ ਮੈਨੂੰ ਅਕਤੂਬਰ 2021 ਵਿੱਚ, ਹਨਾ, ਰੂਸ ਦੇ ਪ੍ਰਧਾਨ ਨਾਲ ਗੱਲ ਕਰਨ ਲਈ ਭੇਜਿਆ ਤੇ ਮੈਂ ਵਲਾਦੀਮੀਰ ਪੁਤਿਨ ਨਾਲ ਗੱਲ ਕਰੀ ਜਾ ਕੇ। ਜਿਹੜੀ ਆਪਾਂ ਪਹਿਲਾਂ ਗੱਲਾਂ ਕਰ ਚੁੱਕੇ ਆ ਵੀ ਸਭ ਤੋਂ ਪਹਿਲਾਂ ਰੂਸ ਦੀ ਰੀਸਟਰਕਚਰਿੰਗ ਹੋਣੀ ਆ ਤੇ ਉਹ ਤੋਂ ਬਾਅਦ ਜਿਹੜੀ ਏਸ਼ੀਆ ਦੀ ਰੀਸਟਰਕਚਰਿੰਗ ਹੋਣੀ ਆ। ਸੋ ਅਸੀਂ ਜਿਹੜੀ ਸਿੱਖਾਂ ਨੂੰ ਸੰਦਰਭ ਚ ਸਮਝਣ ਦੀ ਉਹੀ ਲੋੜ ਹੈ ਵੀ ਜਦੋਂ ਪੋਲੀਟੀਕਲੀ ਤੁਹਾਡੇ ਹੱਥ ਕੋਈ ਮੌਕਾ ਲੱਗਿਆ ਤਾਂ ਉਹਨੂੰ ਸਿਆਣਪ ਨਾਲ ਤੇ ਜਿਹੜੀ ਹੈਗੀ ਆਪਾਂ ਸੰਜੀਦਗੀ ਨਾਲ ਆ ਜਿਹੜਾ ਜਦੋਂ ਪੋਲੀਟੀਕਲ ਰੀਸਟਰਕਚਰਿੰਗ ਹੋਣੀ ਆ ਉਹਦੇ ਵਿੱਚ ਸਿੱਖ ਆ ਜਿਹੜਾ ਆਪਣਾ ਯੋਗਦਾਨ ਕਿਸ ਡਿਪਲੋਮੇਸੀ ਨਾਲ, ਕਿਸ ਇੰਟੈਲੀਜੈਂਸ ਨਾਲ ਔਰ ਕਿਸ ਡੈਡੀਕੇਸ਼ਨ ਨਾਲ ਪਾਉਂਦੇ ਆ। ਇਹ ਸਿੱਖਾਂ ਲਈ ਵੱਡੀ ਚੁਣੌਤੀ ਹੋਵੇਗੀ ਜਦੋਂ ਵੀ ਉਹ ਹਾਲਾਤ ਆ ਉਸ ਤਰ੍ਹਾਂ ਦੇ ਬਣਨਗੇ ਕਿ ਸਿੱਖਾਂ ਲਈ ਪੋਜ਼ਿਟਿਵ ਹਾਲਾਤ ਪੈਦਾ ਹੋਣਗੇ। ਉਦੋਂ ਸਿੱਖਾਂ ਨੇ ਡਿਪਲੋਮੈਟਿਕਲੀ ਕਿਸ ਤਰ੍ਹਾਂ ਸਿਆਣਪ ਨਾਲ ਨੈਵੀਗੇਟ ਕਰਨਾ ਹੈ ਸਿੱਖ ਲੀਡਰਸ਼ਿਪ ਨੇ, ਇਹ ਉਹਨਾਂ ਲਈ ਇੱਕ ਵੱਡੀ ਚੁਣੌਤੀ ਹੋਵੇਗੀ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਇਸ ਟਾਈਮ ਜੁੜਨ ਜਾ ਰਹੇ ਨੇ ਜਰਨਲਿਸਟ ਅਵਤਾਰ ਸਿੰਘ ਜੀ, ਜਿਨ੍ਹਾਂ ਦੇ ਨਾਲ ਆਪਾਂ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਪ੍ਰੋਗਰਾਮ ਕਰਦੇ ਆ ਰਹੇ ਹਾਂ। ਦੁਨੀਆ ਭਰ ਦੇ ਵਿੱਚ ਬਹੁਤ ਸਾਰੀਆਂ ਫੋਰਨ ਪਾਲਿਸੀਜ਼ ਲਿਖੀਆਂ ਜਾਂਦੀਆਂ, ਖਾਸ ਕਰਕੇ ਉਹਨਾਂ ਮੁਲਕਾਂ ਦੀਆਂ ਫੋਰਨ ਪਾਲਿਸੀਜ਼ ਦੇ ਉੱਤੇ ਨਜ਼ਰ ਰਹਿੰਦੀ ਆ ਵੀ ਉਹਨਾਂ ਨੇ ਅੱਗੇ ਕੀ ਕਰਨਾ ਆ। ਰੀਸੈਂਟਲੀ ਅਮਰੀਕਾ ਦੇ 2 ਉੱਚ ਅਧਿਕਾਰੀਆਂ ਦੇ ਦੁਆਰਾ ਫੋਰਨ ਪਾਲਿਸੀ ਜਿਹੜੇ ਫੋਰਨ ਅਫੇਅਰਸ ਇੱਕ ਜਿਹੜਾ ਮੈਗਜ਼ੀਨ ਆ ਉਸ ਦੇ ਵਿੱਚ ਵੱਡੇ ਵੱਡੇ ਲੇਖ ਲਿਖੇ ਆ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੋਣ ਜਾਂ ਕੋਈ ਹੋਰ ਹੋਵੇ, ਇਸ ਵਾਰ CIA ਜੋ ਕਿ ਅਮਰੀਕਾ ਦੀ ਸੂਈਆ ਖੂਫੀਆ ਏਜੰਸੀ ਆ, ਉਹਨਾਂ ਦੇ ਜਿਹੜੇ ਡਾਇਰੈਕਟਰ ਵਿਲੀਅਮ ਬਰਨਜ਼ ਆ, ਉਹਨਾਂ ਦੇ ਦੁਆਰਾ ਫੋਰਨ ਅਫੇਅਰਸ ਦੇ ਵਿੱਚ ਇੱਕ ਆਰਟੀਕਲ ਲਿਖਿਆ ਗਿਆ ਆ, ਫੋਰਨ ਪਾਲਿਸੀ ਕਾਈਂਡ ਆਫ ਲਿਖੀ ਗਈ ਆ, ਜੋ ਕਿ CIA ਦੀ ਭਵਿੱਖ ਦੀ ਰਣਨੀਤੀ ਤੈਅ ਕਰੇਗੀ ਵੀ ਉਹ ਕਿਸ ਪਾਸੇ ਵੱਲ ਨੂੰ CIA ਨੂੰ ਲੈ ਕੇ ਜਾਣਾ ਚਾਹੁੰਦੇ ਆ, ਸਪਾਈ ਕਰਾਫਟ ਅਤੇ ਸਟੇਟ ਕਰਾਫਟ ਦੇ ਨਾਂ ਦੇ ਅੰਡਰ। ਆਓ ਅਵਤਾਰ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕੀ ਹੈ ਇਸ ਦੇ ਵਿੱਚ। ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਜੀ। ਸੋ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਵੀ ਪਹਿਲਾਂ ਵੀ ਤੁਸੀਂ ਇਹਨਾਂ ਫੋਰਨ ਪਾਲਿਸੀਜ਼ ਤੇ ਜਿਹੜੀਆਂ ਅਹਿਮ ਗੱਲਾਂ ਆ ਉਸ ਦੇ ਬਾਰੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਦਰਸ਼ਕਾਂ ਨੂੰ ਦੱਸਦੇ ਰਹੇ ਆ, ਕੁਝ ਸਮਝ ਜਿਹੜੀ ਉਹ ਬਣਾਈਆਂ। ਸੋ ਆਪਣੀ ਇਹ ਕੋਸ਼ਿਸ਼ ਹੁੰਦੀ ਹੈ ਇਸ ਪ੍ਰੋਗਰਾਮ ਦੇ ਜ਼ਰੀਏ ਵੀ ਇੱਕ ਤਾਂ ਪਤਾ ਲੱਗੇ, ਸਮਝ ਲੱਗੇ ਵੀ ਦੁਨੀਆ ਭਰ ਦੇ ਵਿੱਚ ਕਿਸ ਪਾਸੇ ਵੱਲ ਨੂੰ ਨਵਾਂ ਜਿਹੜੀਆਂ ਰਾਹ ਆ ਉਹ ਸਾਰੇ ਜਾ ਰਹੇ ਆ, ਕਿਹੜੇ ਪਾਸੇ ਵੱਲ ਨੂੰ ਇਹ ਜਾ ਰਿਹਾ ਆ, ਤੇ ਇੱਕ ਸਿੱਖ ਦ੍ਰਿਸ਼ਟੀਕੋਣ ਤੋਂ, ਇੱਕ ਸਿੱਖ ਸਮਝ ਤੋਂ ਸਮਝਣ ਦੀ ਕੋਸ਼ਿਸ਼ ਕਰੀਏ ਵੀ ਇਹਨਾਂ ਦਾ ਆਪਣੇ ਤੇ ਜਾਂ ਦੁਨੀਆ ਦੇ ਉੱਤੇ ਕੀ ਪ੍ਰਭਾਵ ਪੈਣਾ ਆ। ਜੀਓ ਪੋਲਿਟਿਕਸ ਜਿਹੜੀ ਅਕਸਰ ਚੇਂਜ ਹੁੰਦੀ ਰਹਿੰਦੀ ਆ। ਸੋ CIA ਦੇ ਡਾਇਰੈਕਟਰ ਵਿਲੀਅਮ ਬਰਨਜ਼ ਦੇ ਦੁਆਰਾ ਇਹ ਜਿਹੜਾ ਆਰਟੀਕਲ ਫੋਰਨ ਅਫੇਅਰਸ ਦੇ ਵਿੱਚ ਲਿਖਿਆ ਗਿਆ ਆ, ਭਵਿੱਖ ਦੀ ਰਣਨੀਤੀ CIA ਦੀ, ਉਸ ਨੂੰ ਲੈ ਕੇ ਇੱਕ ਲੰਬਾ ਲੇਖ ਆ। ਇਸ ਦੇ ਆਪਾਂ ਮੁੱਢਲੇ ਅਰਥ ਕੀ ਦੇਖਦੇ ਹਾਂ? ਹਾਂਜੀ, ਸੋ ਵਿਲੀਅਮ ਬਰਨਜ਼ ਦਾ ਹੁਣ ਦੁਬਾਰਾ ਇੱਕ ਆਰਟੀਕਲ ਆਇਆ, ਪਹਿਲਾਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਾ ਆਇਆ ਸੀ, ਜਿਹੜਾ ਅਸੀਂ ਪੰਜਾਬੀ ਰੇਡੀਓ ਦੇ ਦਰਸ਼ਕਾਂ ਨਾਲ ਵਿਸਤਾਰ ਸਹਿਤ ਸਾਂਝਾ ਕਰਿਆ ਸੀ। ਸੋ ਹੁਣ ਵਿਲੀਅਮ ਬਰਨਜ਼ ਨੇ CIA ਨੂੰ ਨਵੀਂ ਜਿਹੜੀ 21ਵੀਂ ਸਦੀ ਦੇ ਇਸ ਦਹਾਕਿਆਂ ਵਿੱਚ ਜਿਸ ਕਿਸਮ ਦੀਆਂ ਚੁਣੌਤੀਆਂ ਨੇ, ਜਿਸ ਕਿਸਮ ਦਾ ਉਹਨਾਂ ਦੀ ਰਣਨੀਤੀ ਵਿੱਚ ਤਬਦੀਲੀਆਂ ਆਉਣੀਆਂ ਨੇ, ਸੋ ਉਹਨਾਂ ਨੇ ਉਹਦੀ ਆਈਡੀਓਲੋਜੀਕਲ ਜਿਹੜੀ ਤਬਦੀਲੀ ਹੈਗੀ ਹੈ, ਸਿਧਾਂਤਕ ਤਬਦੀਲੀ ਦਾ ਜਿਹੜਾ ਆਪਾਂ ਕਹਿ ਸਕਦੇ ਆ ਬੰਨ ਨੂੰ ਬੰਨਿਆ ਹੈ। ਸੋ ਸਿਧਾਂਤਕ ਤਬਦੀਲੀ ਇਹ ਹੈਗੀ ਵੀ ਹੁਣ ਸਪਾਈ ਕਰਾਫਟ ਤੋਂ ਸਟੇਟ ਕਰਾਫਟ ਵੱਲ ਵਧ ਰਿਹਾ CIA। ਸੋ ਹੁਣ ਤੱਕ ਤਾਂ CIA ਦੀ ਇਹ ਭੂਮਿਕਾ ਸੀ ਕਿ ਵੀ ਉਹ ਸੂਈਆ ਏਜੰਸੀ ਹੈ, ਇੱਕ ਬਹੁਤ ਵੱਡੀ ਸੂਈਆ ਏਜੰਸੀ ਆ, ਪੂਰੀ ਦੁਨੀਆ ਵਿੱਚ ਜਿਹੜੇ ਹੈਗੇ ਆ ਉਹਦੇ ਸੂਈਆ ਏਜੰਟ ਨੇ, ਔਰ ਦੁਨੀਆ ਭਰ ਵਿੱਚ ਕੀ ਚੱਲ ਰਿਹਾ, ਆਰਥਿਕ ਮੋਰਚੇ ਤੇ, ਸਿਆਸੀ ਮੋਰਚੇ ਤੇ, ਟੈਰਰਿਜ਼ਮ ਦੇ ਮੋਰਚੇ ਤੇ, ਆਰਗੇਨਾਈਜ਼ਡ ਕ੍ਰਾਈਮ ਦੇ ਮੋਰਚੇ ਤੇ, ਜਾਂ ਜਿਹੜੇ ਮੁਲਕਾਂ ਵਿੱਚ ਆਪਸੀ ਜਿਹੜੀਆਂ ਡਿਪਲੋਮੈਟਿਕ ਜੰਗ ਆ ਉਹਦੇ ਤੇ ਕੀ ਚੱਲ ਰਿਹਾ। ਸੋ CIA ਅੰਡਰ ਕਰੰਟ ਆ ਜਿਹੜੀ ਉਹਨਾਂ ਬਾਰੇ ਜਿਹੜੀ ਜਾਣਕਾਰੀ ਹਾਸਲ ਕਰਕੇ ਤੇ ਉਹ ਆਪਣੀਆਂ ਸਰਕਾਰਾਂ ਨਾਲ ਸ਼ੇਅਰ ਕਰਦੀ ਸੀ। ਸੋ ਵਿਲੀਅਮ ਬਰਨਜ਼ ਨੇ ਹੁਣ ਜਿਹੜਾ ਇਹ ਟੈਕਨੀਕਲ ਪੁਆਇੰਟ ਲਿਆਂਦਾ, ਫਰਮ ਸਪਾਈ ਕਰਾਫਟ ਟੂ ਸਟੇਟ ਕਰਾਫਟ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ CIA ਦੀ ਭੂਮਿਕਾ ਹੁਣ ਜਿਹੜੀ ਬਦਲਣ ਜਾ ਰਹੀ ਹੈਗੀ ਆ ਜੀ। ਬੇਸ਼ੱਕ ਉਹ ਇੰਟੈਲੀਜੈਂਸ ਗੈਦਰਿੰਗ ਕਰੇਗੀ, ਪਰ ਇੰਟੈਲੀਜੈਂਸ ਗੈਦਰਿੰਗ ਦੇ ਹੁਣ ਜਿਹੜੇ ਇਹ ਅਰਥ ਹੋਣਗੇ ਵੀ ਉਹ ਮੁੜ ਕੇ ਜਿਹੜੀਆਂ ਪਾਲਿਸੀਜ਼ ਆ, ਚਾਹੇ ਉਹ ਵਰਲਡ ਆਰਡਰ ਦੀਆਂ ਪਾਲਿਸੀਜ਼ ਆ, ਚਾਹੇ ਵੱਖ-ਵੱਖ ਮੁਲਕਾਂ ਦੀਆਂ ਜਿਹੜੀਆਂ ਪਾਲਿਸੀਜ਼ ਆ, ਉਹਨਾਂ ਨੂੰ ਪ੍ਰਭਾਵਿਤ ਕਰਨ ਵਾਲੀ ਜਿਹੜੀ ਇਹ ਹੋਏਗੀ। ਸੋ ਇਨੀਸ਼ੀਅਲੀ ਉਹਦੇ ਵਿੱਚ ਉਹਨਾਂ ਨੇ ਜਿਹੜੀ ਇੰਟੈਲੀਜੈਂਸ ਕਮਿਊਨਿਟੀ ਆ ਉਹਦੇ ਇਤਿਹਾਸ ਦਾ ਜ਼ਿਕਰ ਕਰਿਆ ਹੈਗਾ, ਖਾਸ ਕਰਕੇ CIA ਦੇ ਇਤਿਹਾਸ ਦਾ ਜ਼ਿਕਰ ਕਰਿਆ ਹੈਗਾ ਵੀ ਕਿਸ ਤਰ੍ਹਾਂ ਹਿਊਮਨ ਜਿਹੜੇ ਰਿਸੋਰਸਿਸ ਆ, ਕਿਉਂਕਿ ਤਕਨੀਕ ਦਾ ਇੰਨਾ ਵਿਕਾਸ ਨਹੀਂ ਸੀ, ਹਿਊਮਨ ਰਿਸੋਰਸਿਸ ਨਾਲ ਆ ਜਿਹੜੀ ਜਸੂਸੀ ਕਰੀ ਜਾਂਦੀ ਸੀ। ਉਹ ਕਹਿੰਦਾ ਵੀ ਹਿਊਮਨ ਰਿਸੋਰਸਿਸ ਨਾਲ ਬਹੁਤ ਦੇਰ ਆ ਜਿਹੜੀ ਜਸੂਸੀ ਹੁੰਦੀ ਰਹੀ। ਉਹਦੇ ਵਿੱਚ CIA ਨੇ ਆਪਣੀਆਂ ਟੈਕਨੋਲੋਜੀਜ਼ ਨੂੰ ਵਰਤਿਆ, ਤੇ ਟੈਕਨੋਲੋਜੀਜ਼ ਵਿੱਚ ਜਿੱਦਾਂ ਹਾਈ ਐਜ ਟੈਕਨੋਲੋਜੀ CIA ਕੋਲ ਸੀਗੀ ਅਮਰੀਕਾ ਦੇ ਇਨੋਵੇਸ਼ਨ ਕਰਕੇ, ਉਹਦੇ ਵਿੱਚੋਂ ਫਿਰ ਜਿਹੜੀਆਂ ਤਕਨੀਕਾਂ ਆਈਆਂ ਉਹਦੇ ਵਿੱਚੋਂ ਖਾਸ ਕਰਕੇ ਉਹਨਾਂ ਨੇ ਜ਼ਿਕਰ ਕਰਿਆ ਹੈਗਾ ਵੀ ਕੋਲਡ ਵਾਰ ਵਿੱਚ ਜਦੋਂ U2 ਇੱਕ ਉਹਨਾਂ ਦੇ ਪਲੇਨ ਸੀਗੇ, ਜਿਹੜੇ U2 ਡਰੋਨ ਪਲੇਨ ਸੀਗੇ, ਉਹ ਹਾਇਰ ਲੈਵਲ ਤੇ ਉੱਡਦੇ ਹੋਏ ਜਿਹੜੀਆਂ ਫੋਟੋਆਂ ਵਗੈਰਾ ਖਿੱਚਦੇ ਸੀ। ਸੋ ਉਹਨਾਂ U2 ਪਲੇਨਸ ਨੇ ਜਿਹੜਾ ਹੈਗਾ ਕੋਲਡ ਵਾਰ ਦੇ ਦੌਰਾਨ ਖਾਸ ਕਰਕੇ ਆਪਣੇ ਦੁਸ਼ਮਣਾਂ, ਖਾਸ ਕਰਕੇ ਜਿਸ ਤਰ੍ਹਾਂ ਰਸ਼ੀਆ ਤੇ ਹੋਰ ਜਿਹੜੀਆਂ ਕਾਊਂਟਰ ਸਥਿਤੀਆਂ ਸੀ, ਉਹਨਾਂ ਦੀ ਮਿਲਟਰੀ ਮੂਵਮੈਂਟ ਬਾਰੇ ਤੇ ਉਹਨਾਂ ਦੀਆਂ ਮਿਲਟਰੀ ਸਟ੍ਰੈਟਜੀਜ਼ ਬਾਰੇ ਜਿਹੜੀਆਂ ਬਹੁਤ ਸਾਰੇ ਇਨਫੋਰਮੇਸ਼ਨ ਗੈਦਰਿੰਗ ਕਰੀ। ਉਹ ਕਹਿੰਦੇ ਵੀ ਇਸ ਤਕਨੀਕ ਦੇ ਆਧਾਰ ਤੇ ਹੀ ਜਿਹੜਾ ਜਾਪਾਨ ਦੀ ਜਦੋਂ ਵਰਲਡ ਵਾਰ ਸੈਕੰਡ ਹੋਈ ਹੈ, ਸੋ ਜਾਪਾਨ ਜਿਹੜਾ ਮੈਨੂਵਰ ਕਰਨ ਲੱਗਿਆ ਸੀਗਾ ਇੱਕ ਵੱਡਾ ਅਮਰੀਕਾ ਦੇ ਖਿਲਾਫ, ਸੋ ਉਹਨੂੰ ਵੀ CIA ਨੇ ਇਸੇ ਕਰਕੇ
ਹਿਊਮਨ ਪਲੱਸ ਜਿਹੜੀ ਟੈਕਨੋਲੋਜੀਕਲ ਰਿਸੋਰਸਿਸ ਆ ਉਹਦੇ ਆਧਾਰ ਤੇ ਉਹਨਾਂ ਨੂੰ ਜਿਸ ਤਰ੍ਹਾਂ ਕਾਬੂ ਕਰਿਆ ਤੇ ਜਾਪਾਨ ਦੇ ਐਡਵੈਂਚਰਿਜ਼ਮ ਜਿਹੜਾ ਖਤਮ ਕਰਨ ਦਾ ਕੋਸ਼ਿਸ਼ ਕਰਿਆ। ਸੋ ਕਹਿੰਦੇ ਵੀ ਹੁਣ ਜਿਹੜੀ ਇੰਟੈਲੀਜੈਂਸ ਦੀ ਪ੍ਰੀਖਿਆ ਹੈ ਉਹਦੇ ਵਿੱਚ ਟੈਕਨੋਲੋਜੀ ਇੰਨੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਵੀ ਆ ਗਈ ਹੋਈ ਆ, ਤੇ ਪਰ ਇਹਦੇ ਨਾਲ ਹੀ ਉਹ ਕਹਿੰਦੇ ਵੀ ਜਿਹੜੇ ਹਿਊਮਨ ਰਿਸੋਰਸਿਸ ਆ ਫਿਰ ਵੀ ਉਹ ਹਿਊਮਨ ਰਿਸੋਰਸਿਸ ਜਿਹੜੇ ਵੱਧ ਕਾਰਗਰ ਆ ਜਿਹੜੇ ਸਾਬਤ ਹੋ ਰਿਹਾ। ਬੇਸ਼ੱਕ ਡਿਜੀਟਲ ਟੈਕਨੋਲੋਜੀ ਨਾਲ ਅਸੀਂ ਡਰੋਨਸ ਨਾਲ, ਸਪਾਈ ਕੈਮਰਾਜ਼ ਨਾਲ ਜਾਂ ਹੋਰ ਜਿਹੜੀਆਂ ਫੇਸ ਰੈਕੋਗਨੀਸ਼ਨ ਸਿਸਟਮ ਹੈਗੇ ਆ ਉਹਨਾਂ ਦੇ ਨਾਲ ਜਿਹੜੀ ਹੈਗੀ ਆ ਦੁਨੀਆ ਭਰ ਵਿੱਚ ਗੈਦਰਿੰਗ ਆ ਜਿਹੜੀ ਰਿਸੋਰਸਿਸ ਦੀ ਉਹ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ, ਪਰ ਇਹਦੇ ਬਾਵਜੂਦ ਵੀ ਜਿਹੜੇ ਹਿਊਮਨ ਰਿਸੋਰਸਿਸ ਆ ਉਹ ਬਹੁਤ ਅਹਿਮ ਰਹਿਣਗੇ। ਤੇ ਇਹ ਅਹਿਮ ਸੋਰਸਿਸ ਹੀ ਜਿਹੜੇ CIA ਦੀ ਫਰਮ ਸਪਾਈ ਕਰਾਫਟ ਟੂ ਸਟੇਟ ਕਰਾਫਟ ਆ ਜਿਹੜੀ ਉਹ ਤਕਨੀਕ ਵਿੱਚ ਸ਼ਾਮਲ ਹੋਣਗੇ। ਸੋ ਉਹ ਤੋਂ ਅੱਗੇ ਜਾ ਕੇ ਉਹਨਾਂ ਨੇ ਜਿਹੜੀਆਂ ਚੁਣੌਤੀਆਂ ਨੇ ਇਸ ਵੇਲੇ ਗਲੋਬਲ ਆਰਡਰ ਨੂੰ, ਉਹਦੇ ਵਿੱਚੋਂ ਚੀਨ ਔਰ ਰੂਸ ਨੂੰ ਜਿਹੜੀਆਂ ਮੇਨ ਚੁਣੌਤੀਆਂ ਦੇ ਤੌਰ ਤੇ ਲੈ ਕੇ ਆਂਦਾ ਹੈ। ਉਹ ਆਖਦੇ ਹੈਗੇ ਆ ਵੀ ਜਿਹੜਾ ਰੂਸ ਹੈ ਇਸ ਵੇਲੇ ਫੌਰੀ ਚੁਣੌਤੀ ਹੈ ਸਾਡੇ ਲਈ, ਹਨਾ, ਵੀ ਜਿਹੜੀ ਇੱਕਦਮ ਚੁਣੌਤੀ ਹੈਗੀ, ਥ੍ਰੈਟ ਹੈ ਜਿਹੜੀ ਸਡਨ ਥ੍ਰੈਟ ਹੈਗੀ ਹੈ ਹਨਾ, ਪਰ ਜਿਹੜਾ ਚੀਨ ਹੈਗਾ ਉਹ ਲੌਂਗ ਟਾਈਮ ਥ੍ਰੈਟ ਆ ਸਾਡੇ ਲਈ। ਸੋ ਉਹ ਲੌਂਗ ਟਾਈਮ ਰਾਈਵਲ ਰਹੂਗਾ। ਸੋ ਚੀਨ ਦੀ ਜਿਹੜੀ ਥ੍ਰੈਟ ਹੈਗੀ ਆ ਬੇਸ਼ੱਕ ਇੱਕ ਤਰ੍ਹਾਂ ਨਾਲ ਇੰਨੀ ਅਗਰੈਸਿਵ ਨਹੀਂ ਹੈ, ਪਰ ਉਹ ਰਹੇਗੀ ਲੌਂਗ ਟਰਮ। ਜਿਹੜੀ ਰੂਸ ਦੀ ਹੈ ਉਹ ਫਸਟ ਟਾਈਮ ਥ੍ਰੈਟ ਹੈਗੀ ਆ। ਸੋ ਜਿਸ ਤਰ੍ਹਾਂ ਉਹ ਲਗਾਤਾਰ ਮੈਨੂਵਰ ਕਰਦਾ ਯੂਕਰੇਨ ਵਿੱਚ ਹੋਇਆ, ਆਲੇ ਦੁਆਲੇ ਜਿਹੜੇ ਯੂਰਪ ਦੇ ਹੋਰ ਮੁਲਕਾਂ ਵਿੱਚ ਬੇਲਾਰੂਸ ਨਾਲ, ਈਰਾਨ ਨਾਲ ਜਾਂ ਚੀਨ ਨਾਲ ਉਹ ਕਰਕੇ। ਸੋ ਇਸ ਤਰ੍ਹਾਂ ਦੀ ਜਿਹੜੀ ਮੈਨੂਵਰਿੰਗ ਵਿੱਚ ਆ ਵੀ ਚੀਨ ਤੇ ਰੂਸ ਆ ਜਿਹੜੇ ਉਹ ਇੱਕ ਤਰ੍ਹਾਂ ਨਾਲ ਨਵੀਆਂ ਜਿਹੜੀਆਂ ਚੁਣੌਤੀਆਂ ਦੇ ਤੌਰ ਤੇ ਸਾਹਮਣੇ ਆਏ ਆ। ਦੂਜਾ ਜਿਹੜੀ ਟੈਕਨੋਲੋਜੀਕਲ ਚੁਣੌਤੀ ਆਈ ਆ, ਉਹ ਕਹਿੰਦੇ ਵੀ ਚੀਨ ਆ ਜਿਹੜਾ ਸੋ ਤਕਨੀਕ ਦੇ ਮਾਮਲੇ ਵਿੱਚ ਵੀ ਇੱਕ ਤਰ੍ਹਾਂ ਨਾਲ ਅਮਰੀਕਾ ਨਾਲ ਭਿੜਦਾ ਨਜ਼ਰ ਆਉਂਦਾ। ਠੀਕ ਹੈ। ਚੀਨ ਦਾ ਜਿਹੜਾ ਲੰਬੇ ਟਰਮ ਦਾ ਖਤਰਾ ਇਹ ਹੈਗਾ, ਉਹ ਕਹਿੰਦੇ ਵੀ ਰੂਸ ਆ ਜਿਹੜਾ ਸਿਰਫ ਮਿਲਟਰੀਲੀ ਥੋੜਾ ਜਿਹਾ ਮਜ਼ਬੂਤ ਹੈ, ਉਹ ਵੀ ਹੁਣ ਉਹਦੀ ਜਿਹੜੀ ਮਿਲਟਰੀ ਹੈ ਪਾਵਰ ਹੈਗੀ ਆ ਬਹੁਤ ਬੁਰੀ ਤਰ੍ਹਾਂ ਜਿਹੜੀ ਕਮਜ਼ੋਰ ਹੋ ਚੁੱਕੀ ਆ। ਪਰ ਚੀਨ ਹੈ ਜਿਹੜਾ ਉਹ ਹਾਈ ਐਜ ਟੈਕਨੋਲੋਜੀ ਕਰਕੇ, ਜਿਸ ਤਰ੍ਹਾਂ ਇਹ ਹੈਗਾ ਵੀ ਮਾਈਕਰੋ ਚਿਪਸ ਆ ਗਈਆਂ, ਆਰਟੀਫਿਸ਼ੀਅਲ ਇੰਟੈਲੀਜੈਂਸ ਆ ਗਈ, ਕੁਆਂਟਮ ਕੰਪਿਊਟਿੰਗ ਆ ਗਈ। ਸੋ ਇਹਦੇ ਵਿੱਚ ਜਿਹੜਾ ਚਾਈਨਾ ਦਾ ਇੱਕ ਆਪਾਂ ਕਹਿ ਸਕਦੇ ਹਾਂ ਵੀ ਐਜ ਹੈਗੀ ਆ, ਜਿਸ ਕਰਕੇ ਉਹ ਵੱਡੀ ਪੱਧਰ ਤੇ ਚੁਣੌਤੀ ਹੈ ਜਿਹੜੀ ਨਜ਼ਰ ਲੈ ਕੇ ਆ ਰਿਹਾ। ਸੋ ਹੁਣ ਉਹਨਾਂ ਨੇ ਵੀ ਇਹੀ ਕਿਹਾ ਵੀ ਅਸੀਂ CIA ਤੇ ਜਿਹੜੀ ਅਮਰੀਕਾ ਦੀ ਇਨੋਵੇਟਿਵ ਏਜੰਸੀ ਹੈਗੀ ਆ ਜਿਹਦੇ ਵਿੱਚ ਵੀ ਜਿੱਦੀਆਂ ਸਾਰੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਮੇਨ ਜਿਹੜੀਆਂ ਕੰਪਨੀਆਂ ਨੇ ਉਹ ਅਮਰੀਕਾ ਵਿੱਚ ਬੈਠੀਆਂ ਨੇ। ਸੋ ਉਹਨਾਂ ਦੇ ਸਹਿਯੋਗ ਨਾਲ ਅਸੀਂ ਇਹ ਮਾਈਕਰੋਚਿਪ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਕੁਆਂਟਮ ਕੰਪਿਊਟਿੰਗ ਵਿੱਚ ਹਾਈ ਐਜ ਟੈਕਨੋਲੋਜੀ ਨਾਲ ਹੀ ਜਿਹੜੇ ਮਨੁੱਖੀ ਰਿਸੋਰਸਿਸ ਆ ਉਹਨਾਂ ਨੂੰ ਵੱਡੀ ਪੱਧਰ ਤੇ ਡਿਪਲਾਈ ਕਰਕੇ ਹੀ ਜਿਹੜਾ ਹੈਗਾ ਇਸ ਸਪਾਈ ਕਰਾਫਟ ਨੂੰ ਹੁਣ ਸਟੇਟ ਕਰਾਫਟ ਵਿੱਚ ਤਬਦੀਲ ਕਰਨ ਦਾ ਯਤਨ ਕਰਾਂਗੇ, ਤਾਂ ਕਿ ਸਾਡੇ ਪਾਲਿਸੀ ਮੇਕਰ ਜਸਟ ਅਮਰੀਕਾ ਦੇ ਪਾਲਿਸੀ ਮੇਕਰ ਨਹੀਂ, ਸਾਡੇ ਜਿਹੜੇ ਅਲਾਈਜ਼ ਦੇ ਪਾਲਿਸੀ ਮੇਕਰ ਆ ਉਹ ਉਸ ਤਰ੍ਹਾਂ ਦੀਆਂ ਫੇਵਰੇਬਲ ਜਿਹੜੀਆਂ ਪਾਲਿਸੀਆਂ ਘੜ ਸਕਣ ਜਿਨ੍ਹਾਂ ਨਾਲ ਜਿਹੜਾ ਵਰਲਡ ਆਰਡਰ ਆ ਉਹ ਇੱਕ ਤਰ੍ਹਾਂ ਨਾਲ ਬੈਲੈਂਸਡ ਰਹੇ। ਉਹਦੇ ਵਿੱਚ ਪੂਤਿਨ ਵਰਗੇ ਤੇ ਜੀ ਜਿਨਪਿੰਗ ਵਰਗੇ ਜਿਹੜੇ ਲੋਕ ਆ ਉਹ ਕੋਈ ਚੋਭਾ ਮਾਰਨ ਦੀ ਕੋਸ਼ਿਸ਼ ਨਾ ਕਰਨ। ਸੋ ਇਹ ਇੱਕ ਆਪਾਂ ਕਹਿ ਸਕਦੇ ਵੀ ਵੱਡੀ ਚੀਜ਼ ਹੈ। ਉਹਦਾ CIA ਦੇ ਉੱਤੇ ਅਕਸਰ ਦੋਸ਼ ਕਹਿ ਲਓ ਜਾਂ ਇਹਨਾਂ ਦੇ ਬਾਰੇ ਕਿਹਾ ਜਾਂਦਾ ਆ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਤਖਤੇ ਪਲਟਣ ਦੇ ਵਿੱਚ ਕਿਹੜਾ ਬੰਦਾ ਅੱਗੇ ਲੈ ਕੇ ਆਉਣਾ, ਕਿਹਨੂੰ ਇਹ ਕਰਨਾ, ਇਹਨਾਂ ਦਾ ਅਕਸਰ ਹੱਥ ਕਿਤੇ ਨਾ ਕਿਤੇ ਰਹਿੰਦਾ ਆ ਜਾਂ ਹੈਗਾ ਆ। ਜਸੂਸੀ ਤੋਂ ਰਣਨੀਤੀ ਘੜਨੀ, ਸਟੇਟ ਡਿਪਾਰਟਮੈਂਟ ਵਾਲਾ ਕੰਮ ਇਹਨਾਂ ਦੇ ਦੁਆਰਾ ਕਰਨਾ, CIA ਦੀ ਜਿਹੜੀ ਰਾਜਨੀਤਿਕ ਨੀਤੀ ਵਿੱਚ ਜਿਹੜੇ ਵਿਲੀਅਮ ਬਰਨਜ਼ ਇਹ ਜਿਹੜੀ ਨਵੀਂ ਤਬਦੀਲੀ ਦਰਸਾ ਰਹੇ ਆ, ਇਹ ਕੀ ਦਰਸਾ ਰਹੇ ਆ? ਕੀ ਇੱਕ ਬਹੁਤ ਵੱਡਾ ਚੇਂਜ ਆਪਾਂ ਦੇਖ ਰਹੇ ਹਾਂ? ਹਾਂਜੀ। ਸੋ ਇਹ ਚੇਂਜ ਜਿਹੜਾ ਹੋ ਸਕਦਾ, ਵੈਸੇ ਤਾਂ ਇਨੀਸ਼ੀਅਲੀ ਜਿਹੜੇ ਇਨਪੁਟਸ ਆ CIA ਦਿੰਦਾ ਸੀ ਉਹਦੇ ਨਾਲ ਹੀ ਨੀਤੀਆਂ ਬਣਦੀਆਂ ਸੀਗੀਆਂ, ਪਰ ਇਹ ਜਿਹੜਾ ਕਿਉਂਕਿ ਹਾਲੇ ਇਨੀਸ਼ੀਅਲ ਆਰਟੀਕਲ ਆਇਆ ਹਨਾ, ਇਹਨੂੰ ਕਿਸ ਤਰ੍ਹਾਂ ਉਹ ਅਨਫੋਲਡ ਕਿੱਦਾਂ ਕਰਦੇ ਆ, ਕਿਉਂਕਿ ਇਹਦੇ ਵਿੱਚ ਜਸਟ ਉਹਨਾਂ ਨੇ ਆਪਾਂ ਕਹਿ ਸਕਦੇ ਹਾਂ ਵੀ ਜਿਹੜੀਆਂ ਬੇਸਿਕ ਇਨਸਾਈਟਸ ਆ ਉਹੀ ਦਿੱਤੀਆਂ ਨੇ। ਸੋ ਬੇਸਿਕ ਇਨਸਾਈਟਸ ਦਿੱਤੀਆਂ, ਉਹਦਾ ਜਿਹੜਾ ਖਾਸ ਜਿਹੜਾ ਉਹਨੂੰ ਅਨਫੋਲਡ ਕਰ। ਹੁਣ ਅਗਲੇ ਜਿਹੜੇ ਇਸ਼ੂ ਆਉਣਗੇ ਫੋਰਨ ਅਫੇਅਰਸ ਦੇ, ਉਹਦੇ ਵਿੱਚ ਜਿਹੜੇ ਹੋਰ ਆਫੀਸਰਸ ਆ ਜਾਂ ਹੋਰ ਜਿਹੜੇ ਇੰਟੈਲੀਜੈਂਸ ਨਾਲ ਜੁੜੇ ਜਾਂ ਜਿਹੜੇ ਉਹਨਾਂ ਦੇ ਸਟੇਟ ਡਿਪਾਰਟਮੈਂਟ ਦੇ ਲੋਕ ਨੇ ਉਹ ਇਹਨੂੰ ਅਨਫੋਲਡ ਕਰਨਗੇ। ਉਹਨਾਂ ਨੇ ਇੱਕ ਇਨੀਸ਼ੀਅਲ ਅਸੈਸਮੈਂਟ ਆ ਜਿਹੜੀ CIA ਦੀ ਫਰਮ ਸਪਾਈ ਕਰਾਫਟ ਟੂ ਸਟੇਟ ਕਰਾਫਟ ਦਿੱਤੀ ਆ। ਸੋ ਹੋ ਸਕਦਾ ਹੈ ਜਿਸ ਤਰ੍ਹਾਂ ਵਰਲਡ ਆਰਡਰ ਨੂੰ ਜਿਹੜੀਆਂ ਚੁਣੌਤੀਆਂ ਨੇ ਉਹਦੇ ਵਿੱਚ ਜਿਹੜੇ ਅਲਾਈਜ਼ ਨੇ ਉਹਨਾਂ ਦੇ 5 ਆਈਜ਼ ਜਾਂ 14 ਆਈਜ਼ ਜਾਂ ਯੂਰਪੀਅਨ ਯੂਨੀਅਨ ਆ ਜਿਹੜੀ, ਉਹਨਾਂ ਨਾਲ ਕੋਈ ਨਵੀਂ ਕਿਸਮ ਦੀ ਕੋਲੈਬੋਰੇਸ਼ਨ ਆ, ਕਿਉਂਕਿ ਯੂਰਪੀਅਨ ਯੂਨੀਅਨ ਵੀ ਉਸੇ ਤਰ੍ਹਾਂ ਦੀ ਥ੍ਰੈਟ ਆ ਜਿਹੜੀ ਰੂਸ ਤੋਂ ਦੇਖ ਰਹੀ ਆ, ਜਿਸ ਕਿਸਮ ਦੀ ਵਰਲਡ ਨੂੰ ਰੂਸ ਔਰ ਚੀਨ ਤੋਂ ਥ੍ਰੈਟ ਆ ਰਹੀ ਹੋਈ ਆ। ਸੋ ਇਹ ਇੱਕ ਨਵਾਂ ਜੰਕਚਰ ਹੋਊਗਾ ਮੈਨੂੰ ਲੱਗਦੀ CIA ਦੀ ਜਿਹੜੀ ਪਾਲਿਸੀ ਮੇਕਿੰਗ ਵਿੱਚ, ਵੀ ਉਹ ਯੂਰਪੀਅਨ ਇੰਟੈਲੀਜੈਂਸ ਨੂੰ ਤੇ ਯੂਰਪੀਅਨ ਲੀਡਰਸ਼ਿਪ ਨੂੰ ਨਾਲ ਲੈ ਕੇ ਇੱਕ ਨਵੀਂ ਕਿਸਮ ਦਾ
ਪਲੇਗਰਾਉਂਡ ਸਿਰਜਣ ਜਾ ਰਹੇ ਆ, ਜਿਹਦੇ ਨਾਲ ਵੈਸਟਰਨ ਲਿਬਰਲ ਡੈਮੋਕ੍ਰੇਸੀ ਦੀਆਂ ਜਿਹੜੀਆਂ ਵੈਲਿਊਜ਼ ਆ ਉਹ ਲਗਾਤਾਰ ਅਪਹੋਲਡ ਹੁੰਦੀਆਂ ਰਹਿਣ, ਉਹਨਾਂ ਨੂੰ ਚੁਣੌਤੀ ਦੇਣ ਵਾਲੀ ਕੋਈ ਧਿਰ ਇਸ ਤਰ੍ਹਾਂ ਸਾਹਮਣੇ ਨਾ ਆਵੇ। ਜੀ ਜੀ। ਸੋ ਇਹ ਜਿਹੜੀ ਨਵੀਂ ਤਬਦੀਲੀ ਜਿਹੜੀ ਹੈ ਇਹ ਹੁਣ ਦਰਸਾ ਰਹੀ ਆ, ਸੋ ਇਹ ਦੱਸ ਰਹੇ ਆ ਵਿਲੀਅਮ ਬਰਨਸ ਬੜੀਆਂ ਚੀਜ਼ਾਂ। ਤੁਸੀਂ ਜ਼ਿਕਰ ਕੀਤਾ ਅਵਤਾਰ ਸਿੰਘ ਜੀ ਵੀ CIA ਦੇ ਜਿਹੜੇ ਵਿਲੀਅਮ ਬਰਨਸ ਆ ਡਾਇਰੈਕਟਰ ਜਿਹੜੇ ਆ ਉਹ ਲਿਖਦੇ ਆ ਵੀ ਉਹਨਾਂ ਨੇ ਨਵੀਆਂ ਜਿਹੜੀਆਂ ਚੁਣੌਤੀਆਂ, ਵੱਡੀਆਂ ਚੁਣੌਤੀਆਂ ਇਨਫੈਕਟ ਉਹਨਾਂ 'ਚ ਰੂਸ ਤੇ ਚੀਨ ਨੂੰ ਚੁਣਿਆ ਆ। ਰੂਸ ਬਾਰੇ ਉਹਨਾਂ ਦੀ ਕੀ ਦ੍ਰਿਸ਼ਟੀ ਹੈ? ਹਾਂਜੀ ਹਾਂਜੀ, ਸੋ ਪਹਿਲਾਂ ਉਹਨਾਂ ਨੇ, ਕਿਉਂਕਿ ਰੂਸ ਨੂੰ ਉਹ ਜਿਹੜੀ ਹੈਗੀ ਆ ਫੌਰੀ ਥ੍ਰੈਟ ਕਹਿ ਰਹੇ ਹੈਗੇ ਹਨਾ, ਸੋ ਰੂਸ ਦਾ ਉਹਨਾਂ ਨੇ ਜਿਹੜਾ ਸਿਸਟਮ ਆ ਉਹ ਕਹਿੰਦੇ ਵੀ ਮੈਂ ਅਸਲ 'ਚ ਜਿਹੜੇ ਵਿਲੀਅਮ ਬਰਨਸ ਆ ਰੂਸ ਬਾਰੇ ਐਕਸਪਰਟ ਨੇ। ਸੋ ਲਗਭਗ 20 ਸਾਲ ਉਹਨਾਂ ਨੇ ਰੂਸ ਦੇ ਕੰਮ ਕੀਤਾ ਹੈ, ਉੱਥੇ ਇਨਸਾਈਡ ਵੀ ਰਹੇ ਹੋਣਗੇ ਹਨਾ, ਜਾਂ ਆਲੇ ਦੁਆਲੇ ਮੁਲਕਾਂ ਵਿੱਚ ਬੈਠ ਕੇ ਉਹਨਾਂ ਰੂਸ ਨੂੰ ਬਹੁਤ ਨੇੜਿਓਂ ਦੇਖਿਆ। ਸੋ 20 ਸਾਲ ਦਾ ਤਜਰਬਾ ਉਹਨਾਂ ਦੇ ਰੂਸ ਨੂੰ ਦੇਖਣ ਦਾ, ਖਾਸ ਕਰਕੇ ਵਲਾਦੀਮੀਰ ਪੁਤਿਨ ਨੂੰ ਦੀ ਉਹਦੀ ਲੀਡਰਸ਼ਿਪ ਦੀਆਂ ਸਕਿੱਲਸ ਨੂੰ, ਉਹਦੀਆਂ ਵੀਕਨੈਸਿਸ ਨੂੰ, ਉਹਦੀਆਂ ਸਟਰੈਂਥਸ ਨੂੰ ਤੇ ਉਹਦੀਆਂ ਜਿਹੜੀਆਂ ਐਂਬੀਸ਼ਨਸ ਆ ਉਹਨਾਂ ਨੂੰ ਦੇਖਣ ਦਾ। ਉਹਨਾਂ ਨੇ ਲਿਖਿਆ ਹੈਗਾ, ਕਹਿੰਦਾ ਵੀ ਮੇਰਾ ਜਿਹੜਾ ਹੈਗਾ ਵੀ ਮੈਂ ਉਹਦੀ ਜਿਹੜੀ ਇੱਕ ਤਾਂ ਹੈਗੀ ਐਂਬੀਸ਼ੀਅਸਨੈਸ ਆ ਹਨਾ ਵਲਾਦੀਮੀਰ ਪੁਤਿਨ ਦੀ, ਉਹ ਦੂਜਾ ਉਹਦੇ ਗ੍ਰੀਵੈਂਸਿਸ ਆ, ਤੇ ਤੀਜਾ ਜਿਹੜੀਆਂ ਉਹਦੀਆਂ ਜਿਹੜਾ ਅਥੋਰੀਟੇਰਿਜ਼ਮ ਵੀਕਨੈਸਿਸ ਆ, ਉਹਨਾਂ ਸਾਰਿਆਂ ਨੂੰ ਰੀਡ ਕਰਿਆ ਹੈਗਾ ਹਨਾ। ਸੋ ਹੁਣ ਜਿਹੜੇ ਇਹ ਤਿੰਨ ਸ਼ਬਦ ਨੇ, ਇਹ ਤਿੰਨੋਂ ਸ਼ਬਦ ਦੱਸਦੇ ਆ ਵੀ ਜਿਹੜਾ CIA ਜਾਂ ਅਮਰੀਕਾ ਹੈ ਉਹ ਰੂਸ ਨੂੰ ਕਿੱਦਾਂ ਦੇਖ ਰਿਹਾ। ਸੋ ਫੌਰੀ ਚੁਣੌਤੀ, ਉਹ ਕਹਿੰਦਾ ਵੀ ਯੂਕਰੇਨ ਤੇ ਉਹਨੇ ਜਿਹੜਾ ਹਮਲਾ ਕਰਿਆ ਇਹ ਉਹਦਾ ਬਹੁਤ ਵੱਡਾ ਮਿਸ ਐਡਵੈਂਚਰਿਜ਼ਮ ਸੀਗਾ। ਸੋ ਉਹਨੂੰ ਲੱਗਦਾ ਸੀਗਾ ਵੀ ਜੇ ਯੂਕਰੇਨ ਮੇਰੇ ਕਬਜ਼ੇ 'ਚ ਨਾ ਰਿਹਾ ਤਾਂ ਰੂਸ ਹੈ ਜਿਹੜਾ ਉਹ ਵਰਲਡ ਪਾਵਰ ਨਹੀਂ ਬਣ ਸਕੇਗਾ, ਉਹਦਾ ਵਰਲਡ ਪਾਵਰ ਦਾ ਰੁਤਬਾ ਖਤਮ ਹੋ ਜਾਵੇਗਾ। ਇੱਕ ਰੂਸ ਦਾ ਵਰਲਡ ਪਾਵਰ ਬਣਨਾ, ਦੂਜਾ ਵਲਾਦੀਮੀਰ ਪੁਤਿਨ ਵਰਲਡ ਦਾ ਲੀਡਰ ਨਹੀਂ ਰਹੇਗਾ ਜੇ ਯੂਕਰੇਨ ਵਿੱਚ ਉਹਦਾ ਕਬਜ਼ਾ ਨਾ ਹੋਇਆ ਹਨਾ। ਸੋ ਉਹਨਾਂ ਨੇ ਬਹੁਤ, ਕਹਿੰਦਾ ਵੀ ਮਿਸ ਕੈਲਕੂਲੇਸ਼ਨ ਕਰੀਆਂ। ਉਹਨਾਂ ਨੂੰ ਲੱਗਦਾ ਸੀਗਾ ਵੀ ਪਹਿਲੇ 15-20 ਦਿਨਾਂ 'ਚ ਅਸੀਂ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਜਾ ਕੇ ਝੰਡਾ ਚਲਾ ਦਿਆਂਗੇ। ਸੋ ਵੀ ਹਾਂ ਵੀ ਇਹ ਕੋਈ ਬਹੁਤਾ ਔਖਾ ਕਾਰਜ ਨਹੀਂ ਹੈ, ਪਰ ਜਿਸ ਕਿਸਮ ਦੀ ਰੈਜ਼ਿਸਟੈਂਸ ਨੈਟੋ ਅਲਾਈਜ਼ ਦੀ ਸਹਾਇਤਾ ਨਾਲ ਉਹਨੂੰ ਯੂਕਰੇਨ ਵੱਲੋਂ ਮਿਲੀ, ਉਹਨੇ ਉਹਦਾ ਜਿਹੜਾ ਸਾਰਾ ਸਿਸਟਮ ਆ ਉਹ ਤੋੜ ਕੇ ਰੱਖ ਦਿੱਤਾ ਹਨਾ। ਸੋ ਇਸ ਵੇਲੇ ਉਹ ਕਹਿੰਦਾ ਹੈਗਾ ਵੀ ਰੂਸ ਹੈ ਜਿਹੜਾ ਇੱਕ ਤਰ੍ਹਾਂ ਨਾਲ ਮਿਲਟੈਰੀਲੀ ਬਹੁਤ ਕਮਜ਼ੋਰ ਹੋ ਗਿਆ ਹੋਇਆ। ਉਹਨਾਂ ਨੇ ਜਿਹੜੀ ਗਿਣਤੀ ਦੱਸੀ 3,15,000 ਫੌਜੀ, ਉਹ ਕਹਿੰਦਾ ਵੀ CIA ਦੀ ਅਸੈਸਮੈਂਟ ਨਾਲ ਰੂਸ ਦਾ ਮਾਰਿਆ ਜਾ ਚੁੱਕਾ ਜੀ। ਸੋ ਇਹ ਬਹੁਤ ਵੱਡੀ ਗਿਣਤੀ ਆ, 3,15,000 ਫੌਜੀਆਂ ਦਾ ਮਾਰੇ ਜਾਣਾ ਵੀ ਉਹ ਹਨਾ। ਤੇ ਉਹ ਕਹਿੰਦਾ ਵੀ ਮਿਲਟਰੀ ਇਕਵਿਪਮੈਂਟ ਲਈ ਉਹ ਹੁਣ ਚੀਨ, ਈਰਾਨ ਔਰ ਨਾਰਥ ਕੋਰੀਆ ਤੇ ਜਿਹੜਾ ਡਿਪੈਂਡੈਂਟ ਹੋ ਗਿਆ ਹੋਇਆ ਹਨਾ। ਸੋ ਇਹ ਜਿਹੜੀਆਂ ਉਹਦੀਆਂ ਕਮਜ਼ੋਰੀਆਂ, ਉਹਦੀਆਂ ਐਂਬੀਸ਼ਨਸ ਸੀਗੀਆਂ ਉਹਨਾਂ ਨੇ, ਤੇ ਦੂਜਾ ਇਹ ਹੋ ਗਿਆ ਵੀ ਰੂਸ ਦੇ ਵਿੱਚ ਅੰਦਰੂਨੀ ਤੌਰ ਤੇ ਜਿਹੜੇ ਸਿਟੀਜ਼ਨ ਨੇ ਉਹ ਬਹੁਤ ਬੁਰੀ ਤਰ੍ਹਾਂ ਇਸ ਜੰਗ ਤੋਂ ਉਕਤਾਏ ਹੋਏ ਨੇ ਹਨਾ। ਖਾਸ ਕਰਕੇ ਜਿਹੜਾ ਇੱਕ ਤਾਂ ਗਰੀਬ ਵਰਗ ਵੀ ਹੈਗਾ, ਵੀ ਮਹਿੰਗਾਈ ਹੋਏਗੀ, ਜਿਹੜਾ ਅਮੀਰ ਵਰਗ, ਵਪਾਰੀ ਵਰਗ ਹੈਗਾ, ਉਹ ਅਮਰੀਕਾ ਦੀਆਂ ਆਰਥਿਕ ਪਾਬੰਦੀਆਂ ਕਾਰਨ ਉਹਦੇ ਸਾਰੇ ਬਿਜ਼ਨਸ ਠੱਪ ਹੋ ਗਏ ਹੋਏ ਆ, ਕਿਉਂਕਿ ਉਹ ਵੈਸਟਰਨ ਕੰਟਰੀਜ਼ ਵਿੱਚ ਹੀ ਉਹਨਾਂ ਦਾ ਸਾਰਾ ਵੈਸਟਰਨ ਕੰਟਰੀਜ਼ ਦੇ ਨਾਲ ਇੰਟਰੈਕਟ ਕਰਕੇ ਹੀ ਸਾਰਾ ਬਿਜ਼ਨਸ ਚੱਲਦਾ ਸੀ। ਸੋ ਉਹਨੇ ਰੂਸ ਨੂੰ ਜਿਹੜਾ ਹੈਗਾ, ਰੂਸ ਦੀ ਜਿਹੜਾ ਐਲੀਟ ਹੈ ਉਹਦੇ ਵਿੱਚ ਬਹੁਤ ਕਿਸਮ ਦੇ ਜਿਹੜੇ ਭਰਮ ਭੁਲੇਖੇ, ਔਰ ਆਪਾਂ ਕਹਿ ਸਕਦੇ ਹਾਂ ਵੀ ਪੁਤਿਨ ਦੇ ਖਿਲਾਫ ਜਿਹੜੀਆਂ ਰਾਜਨੀਤਿਕ ਇੱਕ ਤਰ੍ਹਾਂ ਦਾ ਸਿਸਟਮ ਆ ਉਹ ਲੈ ਕੇ ਆਂਦਾ। ਸੋ ਇਹਦੀਆਂ ਕਮਜ਼ੋਰੀਆਂ ਨੂੰ ਉਹਨਾਂ ਨੇ ਉਜਾਗਰ ਕਰਿਆ ਹੈ ਵਿਲੀਅਮ ਬਰਨਸ ਨੇ, ਔਰ ਜਿਸ ਤਰ੍ਹਾਂ ਉਹ ਕਮਜ਼ੋਰੀਆਂ ਉਜਾਗਰ ਕਰ ਰਹੇ ਆ, ਅੱਗੇ ਜਾ ਕੇ ਆਪਾਂ ਦੇਖਾਂਗੇ ਵੀ ਉਹ ਫੈਸਲਾ ਵੀ ਸੁਣਾ ਰਹੇ ਇੱਕ ਤਰ੍ਹਾਂ ਨਾਲ ਨਾ ਆਰਟੀਕਲ ਦੇ ਅੱਗੇ ਜਾ ਕੇ। ਸੋ ਵੀ ਰੂਸ ਬਾਰੇ ਉਹਨਾਂ ਨੇ ਕੀ ਲੈਣਾ, ਪਰ ਇਹ ਉਹਨਾਂ ਨੇ ਆਖਿਆ ਹੈਗਾ ਵੀ ਇਹ ਵਾਰ ਫॉर ਰਸ਼ੀਆ ਜਿਹੜੀ ਹੈ ਨਾ, ਕੀਵ ਤੇ ਕਬਜ਼ਾ ਕਰਨ ਦੀ ਜਾਂ ਯੂਕਰੇਨ ਤੇ ਕਬਜ਼ਾ ਰੱਖਣ ਦੀ, ਇਹਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਜਿਹੜੀ ਗਲਤੀ ਕਰ ਲਈ ਹੋਈ ਆ। ਦੂਜੇ ਪਾਸੇ ਉਹਨਾਂ ਨੂੰ ਇਹ ਸੀਗਾ ਵੀ ਯੂਕਰੇਨ ਦੀ ਮਦਦ ਤੇ ਕਿਸੇ ਨੇ ਨਹੀਂ ਆਉਣਾ, ਪਰ ਜਿਸ ਤਰ੍ਹਾਂ ਵੈਸਟਰਨ ਅਲਾਈਜ਼ ਯੂਕਰੇਨ ਦੀ ਮਦਦ ਤੇ ਆਏ ਆ ਔਰ ਉਹਨੂੰ ਜਿਉਂਦਾ ਰੱਖ ਰਹੇ ਆ, ਇਹੀ ਉਹਦੀ ਜਿਹੜੀ ਬਾਰਗੇਨਿੰਗ ਪਾਵਰ ਨੂੰ ਵਧਾ ਰਿਹਾ ਤੇ ਰੂਸ ਨੂੰ ਲਗਾਤਾਰ ਤਕਨੀਕੀ, ਰਾਜਨੀਤਿਕ ਔਰ ਫੌਜੀ ਤੌਰ ਤੇ ਕਮਜ਼ੋਰ ਕਰ ਰਿਹਾ ਹੈ। ਠੀਕ ਹੈ, ਠੀਕ ਹੈ। ਸੋ ਬਿਲਕੁਲ ਇੱਕ ਪਾਸੇ ਆਪਾਂ ਅਵਤਾਰ ਸਿੰਘ ਜੀ ਇਹ ਦੇਖ ਰਹੇ ਹਾਂ ਵੀ ਰੂਸ ਰੀਵੈਂਚਰਿਜ਼ਮ, ਯਾਨੀ ਕਿ ਉਹਨਾਂ ਇਲਾਕਿਆਂ ਨੂੰ ਵਾਪਸ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਦੇ ਵਿੱਚ ਆ ਪੁਤਿਨ ਵੀ ਜਿਹੜਾ ਉਹ ਇਸ ਤਰੀਕੇ ਨਾਲ ਸੋਚ ਰਿਹਾ ਆ। ਪਰ ਵਿਲੀਅਮ ਬਰਨਸ ਦੇ ਇਸ ਲੇਖ ਵਿੱਚ ਰੂਸ ਦੇ ਹੋਰ ਟੁਕੜੇ ਕਰਨ ਦੇ ਸੰਕੇਤ ਮਿਲ ਰਹੇ ਆ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕੁਝ ਵੀਕ ਪਹਿਲਾਂ, ਰੀਸਟਰਕਚਰਿੰਗ ਆਫ ਰਸ਼ੀਆ। ਬਰਨਸ ਇਸ ਬਾਰੇ ਕੀ ਕਹਿ ਰਹੇ ਆ? ਸੋ ਮੇਲ ਖਾ ਰਹੀ ਹੈ ਉਹ ਗੱਲਾਂ? ਹਾਂਜੀ, ਬਹੁਤ ਹੀ ਵਿਸਥਾਰ ਨਾਲ ਔਰ ਐਨ ਕੌਨਕਰੀਟ ਪੁਆਇੰਟ ਤੇ ਲਿਆ ਕੇ ਉਹਨਾਂ ਨੇ ਜਿਹੜੀ ਗੱਲ ਹੈਗੀ ਸੁੱਟ ਦਿੱਤੀ ਹੋਈ ਆ।
ਉਹ ਕਹਿੰਦੇ ਵੀ ਜਿਹੜੀਆਂ ਆਪਾਂ ਹੁਣ ਗੱਲਾਂ ਕਰੀਆਂ ਨਾ ਵੀ ਇੱਕ ਤਾਂ ਜਿਹੜਾ ਉਹਦਾ ਵਪਾਰੀ ਵਰਗ ਆ ਉਹ ਬਹੁਤ ਗੁੱਸੇ ਵਿੱਚ ਆ ਹਨਾ ਪੂਤਨ ਦੇ ਇਸ ਐਡਵੈਂਚਰਿਜ਼ਮ ਤੋਂ। ਆਮ ਲੋਕਾਂ ਵਿੱਚ ਉੱਤੇ ਰੋਸ ਬਹੁਤ ਵੱਡੇ, ਜੇ ਤੁਸੀਂ ਇੰਟਰਨੈਸ਼ਨਲ ਮੀਡੀਆ ਦੇਖੋ ਬੇਸ਼ੱਕ ਘੱਟ ਖਬਰ ਨਿਕਲਦੀ ਆ, ਉੱਥੇ ਆਮ ਲੋਕ ਆ ਉਹਨਾਂ ਦੇ ਫੌਜੀ ਉਹਨਾਂ ਦੇ ਨੌਜਵਾਨਾਂ ਨੂੰ ਫੌਜ ਵਿੱਚ ਜਬਰੀ ਭਰਤੀ ਕੀਤਾ ਜਾ ਰਿਹਾ, ਔਰ ਵੱਡੇ ਪੱਧਰ ਤੇ ਲੋਕ ਆ ਜਿਹੜੇ ਸੜਕਾਂ ਤੇ ਉਤਰਦੇ ਆ ਪਰ ਉਹਨਾਂ ਨੂੰ ਗੋਲੀਆਂ ਦੀ ਖੜਗੜਾਹਟ ਨਾਲ ਜਾਂ ਗ੍ਰਿਫਤਾਰੀਆਂ ਨਾਲ ਦਬਾ ਕੇ ਘਰਾਂ ਵਿੱਚ ਵਾੜ ਦਿੱਤਾ ਜਾਂਦਾ ਜਾਂ ਗ੍ਰਿਫਤਾਰ ਕਰ ਲਿਆ ਜਾਂਦਾ। ਸੋ ਅੰਡਰ ਦੀ ਸੀਨ, ਅੰਡਰ ਦੀ ਕਾਰਪਟ ਆ ਜਿਹੜਾ ਉਹ ਬਹੁਤ ਇੱਕ ਤਰ੍ਹਾਂ ਨਾਲ ਹਾਲਾਤ ਆ ਜਿਹੜੇ ਖਰਾਬ ਹੋਏ ਆ ਨਾ। ਸੋ ਵਿਲੀਅਮ ਬਰਨਸ ਕਹਿੰਦੇ ਵੀ ਜਿਹੜੇ ਰੂਸ ਦੇ ਹਾਲਾਤ ਆ ਨਾ ਇਸ ਵੇਲੇ, ਇਹ ਅਮਰੀਕਾ ਲਈ ਬਹੁਤ ਸਵਾਗਤਯੋਗ ਓਪਰਚੁਨਿਟੀ ਲੈ ਕੇ ਆਏ ਆ। ਅੱਛਾ ਜੀ, ਠੀਕ ਹੈ। ਇਹ ਹੁਣ ਆਰਟੀਕਲ ਵਿੱਚ ਲਿਖਿਆ, ਉਹ ਕਹਿੰਦੇ ਵੀ ਇਹ once time in a generation ਇਹ ਜੀ opportunity ਮਿਲਦੀ ਆ ਹਨਾ। ਸੋ ਇਹ ਗੱਲ ਜਿਹੜੀ ਕਹਿਣੀ ਵੀ once in a generation ਜਿਹੜੀ opportunity ਆ ਉਹ ਅਮਰੀਕਾ ਨੂੰ ਮਿਲੀ ਆ, ਔਰ ਅਸੀਂ ਇਸ opportunity ਨੂੰ ਹੱਥੋਂ ਨਹੀਂ ਜਾਣ ਦੇ ਰਹੇ। ਅਸੀਂ ਪੂਰੀ ਤਰ੍ਹਾਂ ਸਰਗਰਮਾ ਰੂਸ ਦੇ ਵਿੱਚ, ਔਰ ਨਵੀਂ ਭਰਤੀ ਲਗਾਤਾਰ ਰਿਕਰੂਟਮੈਂਟ ਕਰ ਰਹੇ ਹਾਂ ਅਸੀਂ ਰੂਸ ਦੇ ਵਿੱਚ, ਤਾਂ ਕਿ ਜਿਹੜੇ ਆਪਣੇ ਨਿਸ਼ਾਨਿਆਂ ਨੂੰ ਪ੍ਰਾਪਤ ਕੀਤਾ ਜਾ ਸਕੇ। ਹੁਣ ਇੱਕ CIA ਦੇ ਇੱਕ ਸੂਈਆ ਆਫੀਸਰ ਵੱਲੋਂ ਇਹ ਸ਼ਰੇਆਮ ਕਹਿ ਦੇਣਾ ਵੀ ਸਾਡੇ ਲਈ once in a generation opportunity ਜਿਹੜੀ ਰੂਸ ਲਈ ਆਈ ਹੈ, ਔਰ ਅਸੀਂ ਲਗਾਤਾਰ ਰੂਸ ਵਿੱਚ ਰਿਕਰੂਟਮੈਂਟ ਕਰ ਰਹੇ ਹਾਂ। ਹਾਲਾਂਕਿ ਇਹ ਗੱਲਾਂ ਗੁਪਤ ਹੁੰਦੀਆਂ, ਇਹ ਅਖਬਾਰਾਂ ਰਸਾਲਿਆਂ ਵਿੱਚ ਨਹੀਂ ਲਿਖੀਆਂ ਜਾਂਦੀਆਂ ਹਨਾ। ਹੁਣ ਜੇ ਉਹਨਾਂ ਨੇ ਅਖਬਾਰਾਂ ਰਸਾਲਿਆਂ ਵਿੱਚ ਇਹ ਗੱਲ ਲਿਖੀ ਆ, ਇਟ ਮੀਨਸ ਗੱਲ ਬਹੁਤ ਅੱਗੇ ਵਧੀ ਹੋਈ ਆ। ਆਪਾਂ ਜਦੋਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਾ ਵੀ ਆਰਟੀਕਲ ਡਿਸਕਸ ਕਰਿਆ ਸੀ, ਤੁਹਾਨੂੰ ਦੱਸਿਆ ਸੀ ਵੀ ਜਿਹੜੀ ਰੂਸ ਦੀ ਇੰਟੈਲੀਜੈਂਸ ਏਜੰਸੀ ਆ FSB ਦਾ ਜਿਹੜਾ ਇੰਟੈਲੈਕਚੁਅਲ ਵਿੰਗ ਆ ਉਹ ਲਗਾਤਾਰ ਵਲਾਦੀਮੀਰ ਪੁਤਿਨ ਨੂੰ ਗੱਦੀਆਂ ਲਾਉਣ ਲਈ ਯਤਨ ਕਰ ਰਿਹਾ। ਜਿਹੜਾ ਉਹਦਾ ਮਿਲਟਰੀ ਵਿੰਗ ਆ FSB ਦਾ, ਉਹਦੇ ਵਿੱਚ ਦੋ ਧੜੇ ਹੋਏ ਨੇ, ਇੱਕ ਪੁਤਿਨ ਦਾ ਵਫਾਦਾਰ ਆ, ਦੂਜਾ ਜਿਹੜਾ ਪੁਤਿਨ ਦਾ ਵਫਾਦਾਰ ਨਹੀਂ ਹੈ। ਪਰ ਜਿਹੜਾ ਪੁਤਿਨ ਦਾ ਵਫਾਦਾਰ ਨਹੀਂ ਹੈ ਉਹ ਬਹੁਤ ਵੱਡੀ ਗਿਣਤੀ ਵਿੱਚ ਨਹੀਂ, ਉਹਦੀ ਜਿਸ ਤਰ੍ਹਾਂ ਸਟਰੈਂਥ ਉਨੀ ਨਹੀਂ ਹੈਗੀ। ਆਪਾਂ ਕਹਿ ਲਈਏ ਵੀ 70-30 ਆ, ਉਹ 30% ਆ ਜਿਹੜੇ ਪੁਤਿਨ ਦੇ ਵਿਰੋਧੀ ਨੇ। ਹੁਣ ਉਹ ਐਕਸ਼ਨ ਇਸੇ ਕਰਕੇ ਨਹੀਂ ਕਰ ਰਹੇ ਵੀ ਜੇ ਐਕਸ਼ਨ ਫੇਰ ਹੋ ਗਿਆ ਤਾਂ ਇਹਨਾਂ ਅਫਸਰਾਂ ਦਾ ਜਿਹੜਾ ਕਤਲੇਆਮ ਹੋਣਾ ਤੇ ਪਰਿਵਾਰਾਂ ਦਾ ਕਤਲੇਆਮ ਹੋਣਾ, ਉਹ ਇਸ ਗੱਲੋਂ ਡਰੇ ਬੈਠੇ ਨੇ। ਪਰ ਇਨੀਸ਼ੀਅਲੀ ਅਸੰਤੋਸ਼ ਹੈਗਾ। ਸੋ ਜਿਹੜੇ ਵਲਾਦੀਮੀਰ ਪੁਤਿਨ ਦੇ ਨਾ ਜਿਹੜੇ ਸਿਧਾਂਤਕਾਰ ਆਗੂ ਨੇ, ਸਿਧਾਂਤਕ ਆਗੂ, ਉਹ ਮਾਈਕਲ ਦੁਗਨ ਨੇ। ਮਾਈਕਲ ਦੁਗਨ ਦੀ ਜਿਹੜੀ ਕਿਤਾਬ ਹੈ ਦੀ ਫੋਰਥ ਪੋਲੀਟੀਕਲ ਥਿਊਰੀ, ਉਹਦੇ ਤੇ ਜਿਸ ਤਰ੍ਹਾਂ ਪੁਤਿਨ ਆ ਜਿਹੜਾ ਉਹ ਆਪਣੀ ਸਿਧਾਂਤਕਾਰੀ ਨੂੰ ਅੱਗੇ ਵਧਾ ਰਿਹਾ, ਔਰ ਉਹ ਜਿਹੜੇ ਵਲਾਦੀਮੀਰ ਪੁਤਿਨ ਦੀ ਸਿਧਾਂਤਕ ਸਲਾਹ ਜਿਹੜੀ ਉਹ ਮਾਈਕਲ ਦੁਗਨ ਦਿੰਦੇ ਆ। ਸੋ ਜਦੋਂ ਯੂਕਰੇਨ ਦੀ ਜੰਗ ਸ਼ੁਰੂ ਹੋਈ ਹੈ ਨਾ, ਤਾਂ FSB ਦੇ ਹੁਣ ਜਿਹੜਾ ਇੰਟੈਲੈਕਚੁਅਲ ਵਿੰਗ ਆ ਉਹਨੂੰ ਪਤਾ ਸੀਗਾ ਵੀ ਮਾਈਕਲ ਦੁਗਨ ਆ ਜਿਹੜਾ ਉਹ ਵਲਾਦੀਮੀਰ ਪੁਤਿਨ ਨੂੰ ਸਹਾਇਤਾ ਕਰ ਰਿਹਾ ਹੈਗਾ। ਉਹਨਾਂ ਨੇ ਉਹਦਾ ਦੁਗਨ ਦਾ ਕਤਲ ਕਰਨ ਦਾ ਯਤਨ ਕਰਿਆ। ਸੋ ਮਾਈਕਲ ਦੁਗਨ ਦੀ ਕਾਰ ਥੱਲੇ ਬੰਬ ਫਿੱਟ ਕਰਿਆ ਗਿਆ ਤਾਂ ਕਿ ਉਹਦਾ ਕਤਲ ਕੀਤਾ ਜਾ ਸਕੇ। ਇਹ ਜੰਗ ਸ਼ੁਰੂ ਹੋਣ ਦੇ ਦਿਨਾਂ ਵਿੱਚ ਹੀ ਇਸ ਤਰ੍ਹਾਂ ਹੋ ਲਿਆ, ਕਿਉਂਕਿ ਉਦੋਂ ਤੋਂ ਹੀ ਵਿਰੋਧ ਸ਼ੁਰੂ ਹੋ ਗਿਆ ਸੀ ਵਲਾਦੀਮੀਰ ਪੁਤਿਨ ਦਾ। ਪਰ ਉਹਦੀ ਕਿਸਮਤ ਚੰਗੀ ਸੀ, ਉਸ ਦਿਨ ਉਹਦੀ ਬੇਟੀ ਉਹ ਗੱਡੀ ਲੈ ਕੇ ਨਿਕਲੀ ਤੇ ਬੰਬ ਧਮਾਕੇ ਵਿੱਚ ਮਾਰੀ ਗਈ। ਜੇ ਉਸ ਦਿਨ ਮਾਈਕਲ ਦੁਗਨ ਗੱਡੀ ਲੈ ਕੇ ਨਿਕਲਦਾ ਤਾਂ ਉਹ ਜਿਹੜਾ ਸੀਗਾ ਉਹਨੇ ਬੰਬ ਧਮਾਕੇ ਵਿੱਚ ਮਾਰਿਆ ਜਾਣਾ ਸੀ, ਤੇ ਰੂਸ ਦੀ ਜੰਗ ਦੇ ਸ਼ੁਰੂਆਤੀ ਦਿਨਾਂ ਦੌਰਾਨ ਯੂਕਰੇਨ ਦੀ ਜੰਗ ਦੇ ਵਲਾਦੀਮੀਰ ਪੁਤਿਨ ਨੂੰ ਵੱਡਾ ਝਟਕਾ ਲੱਗਣਾ ਸੀ। ਉਹ ਤੋਂ ਬਾਅਦ ਉਹਦੀ ਸੁਰੱਖਿਆ ਵਗੈਰਾ ਵਧਾ ਦਿੱਤੀ ਗਈ ਆ। ਹੁਣ ਜਿਹੜੀ ਇਹ ਗੱਲ ਹੈ, ਇਟ ਮੀਨਸ CIA ਦੀ FSB ਦਾ ਜਿਹੜਾ ਉਹ ਪੁਤਿਨ ਵਿਰੋਧੀ ਗਰੁੱਪ ਹੈ ਉਹਦੇ ਨਾਲ ਬਹੁਤ ਚੰਗੀ ਨੇੜਤਾ ਹੋਊਗੀ, ਜਿਸ ਕਰਕੇ ਉਹ ਕਹਿ ਰਹੇ ਆ ਵੀ ਅਸੀਂ ਰਿਕਰੂਟਮੈਂਟ ਕਰ ਰਹੇ ਹਾਂ। ਸੋ ਜਿਹੜੀ ਆਪਾਂ ਗੱਲ ਕਹੀ ਸੀ ਵੀ ਪਹਿਲਾ ਜਿਹੜਾ ਸਭ ਤੋਂ ਪਹਿਲਾ ਕੈਜੁਅਲਟੀ ਹੋਣੀ ਆ ਉਹ ਰੂਸ ਦੀ ਹੋਣੀ ਹੈ। ਰੂਸ ਦੇ 4-5 ਟੁਕੜੇ ਕਰਨੇ ਆ ਜਿਹੜੇ ਉਹ ਰੀਸਟਰਕਚਰਿੰਗ ਹੋਣੀ ਹੈ। ਇਟ ਮੀਨਸ ਜਿਸ ਤਰ੍ਹਾਂ ਨਾਲ ਉਹਨੇ ਹੁਣ ਹਿੱਕ ਥਾਪੜ ਕੇ ਕਿਹਾ ਹੈ ਵਿਲੀਅਮ ਬਰਨਸ ਨੇ ਵੀ ਅਸੀਂ ਸਾਡੇ ਲਈ ਇਹ ਲਾਈਫ ਟਾਈਮ ਅਪਰਚੁਨਿਟੀ ਆਈ ਹੈ, ਤਾਂ ਇਹਦਾ ਮਤਲਬ ਗੱਲ ਬਹੁਤ ਅੱਗੇ ਵਧੀ ਹੋਈ ਆ। ਹੋਰ 5-4 ਜਾਂ 6 ਸਾਲਾਂ ਨੂੰ ਇਹ ਜਿਹੜੀ ਰੂਸ ਦੀ ਰੀਸਟਰਕਚਰਿੰਗ ਆ, ਰੂਸ ਦੀ ਇੰਟੈਲੀਜੈਂਸ ਦੀ ਇੱਕ ਵਿੰਗ ਆ ਜਿਹੜਾ ਅਮਰੀਕਾ ਨਾਲ ਜੁੜਿਆ ਹੋਇਆ ਹੈ, ਔਰ ਜਿਹੜਾ ਪੁਤਿਨ ਤੋਂ ਖਫਾ ਹੈ ਔਰ ਪੁਤਿਨ ਨੂੰ ਬਦਲ ਦੇਣਾ ਚਾਹੁੰਦਾ ਹੈ, ਉਹਦੀ ਸਹਾਇਤਾ ਨਾਲ ਮੈਨੂੰ ਲੱਗਦਾ ਵੀ ਰੂਸ ਦੀ ਰੀਸਟਰਕਚਰਿੰਗ ਦਾ ਮਸਲਾ ਬਹੁਤ ਜਲਦੀ ਸਾਡੀਆਂ ਅੱਖਾਂ ਦੇ ਸਾਹਮਣੇ ਸਪਸ਼ਟ ਹੋ ਜਾਵੇਗਾ। ਰਸ਼ੀਆ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਖਾਸ ਕਰਕੇ ਪੁਤਿਨ ਵਿਰੋਧੀ ਸ਼ੀਸ਼ਿਆਂ ਚੋਂ ਬਾਰੀਆਂ ਚੋਂ ਬੜਾ ਡਿੱਗ ਕੇ ਮਰ ਰਹੇ ਆ। ਉਹ ਪੁਤਿਨ ਆਪਣੇ ਵਿਰੋਧੀਆਂ ਨੂੰ ਕਬਜ਼ੇ 'ਚ ਰਹਿਣ ਦੀ ਜਾਂ ਉਹਨਾਂ ਤੇ ਕਾਬੂ ਪਾਉਣ ਦੀ ਕੋਸ਼ਿਸ਼ ਹੀ ਹੈ। ਹਾਂਜੀ ਬਿਲਕੁਲ। ਇਕੱਲੇ ਰੂਸ ਵਿੱਚ ਹੀ ਨਹੀਂ, 2 ਉਹਦੇ ਵਿਰੋਧੀ ਭਾਰਤ ਵਿੱਚ ਮਾਰੇ ਗਏ ਆ। ਸੋ ਉਹ ਸੈਰ ਕਰਨ ਲਈ ਆਏ ਸੀ, ਇੱਕ ਮੈਂਬਰ ਆਫ ਪਾਰਲੀਮੈਂਟ ਸੀ, ਇੱਕ ਸੀਨੀਅਰ ਆਫੀਸਰ ਸੀ। ਸੋ ਦੋਵਾਂ ਦਾ ਕਤਲ ਉੜੀਸਾ ਵਿੱਚ ਹੋਇਆ। ਉੜੀਸਾ ਦੇ
ਇੱਕ ਹੋਟਲ ਵਿੱਚ ਦੋਵਾਂ ਦੀ ਮਤਲਬ ਕਿ ਇੱਕ ਤੋਂ ਬਾਅਦ ਇੱਕ ਆਇਆ ਸੀਗਾ, ਦੋਵਾਂ ਦੀ ਭੇਦ ਭਰੀ ਮੌਤ ਹੋਈ, ਜਿਸ ਤਰ੍ਹਾਂ ਉਹਨਾਂ ਦਾ ਜਿਹੜਾ ਹੈ ਤਾਂ ਕਤਲ ਹੀ ਆ ਉਹ ਜਿਸ ਤਰ੍ਹਾਂ ਨਾਲ ਹਨਾ। ਸੋ ਕੱਲਾ ਕੱਲਾ ਉਹ ਰੂਸ ਵਿੱਚ ਨਹੀਂ ਬੰਦੇ ਮਾਰੇ ਜਾ ਰਹੇ, ਰੂਸ ਤੋਂ ਬਾਹਰ ਵੀ ਜਿਹੜੇ ਉਹਦੇ ਵਿਰੋਧੀ ਨੇ, ਕਿਉਂਕਿ ਤੰਗ ਹੋਏ ਹੋਏ ਨੇ, ਜਿਹੜੇ ਬਿਜ਼ਨਸ ਕਮਿਊਨਿਟੀ ਆ ਉਹ ਤੰਗ ਹੋਈ ਹੋਈ ਆ। ਸੋ ਜਿਹੜਾ ਵੀ ਬੋਲਦਾ ਉਹਦੇ ਤੋਂ ਉਹਨੂੰ ਟਰੈਕ ਕੀਤਾ ਜਾਂਦਾ। 2 ਬੰਦੇ ਉੜੀਸਾ ਵਿੱਚ ਮਾਰੇ ਇਹਨਾਂ ਨੇ ਲਿਆ ਕੇ। ਸੋ ਇਹ ਤੁਹਾਡੀ ਗੱਲ ਬਿਲਕੁਲ ਠੀਕ ਆ ਵੀ ਵਿਰੋਧੀਆਂ ਨੂੰ ਲੰਬੀਆਂ ਜੇਲ੍ਹਾਂ, ਰਿਪਰੈਸ਼ਨ, ਕਤਲੋਗਾਰਤ ਤੇ ਜਾਂ ਫਿਰ ਜਿਹੜਾ ਹੈਗਾ ਵੀ ਜਬਰੀ ਮੂੰਹ ਬੰਦ ਕਰਨਾ, ਉਹ ਵਲਾਦੀਮਿਰ ਪੁਤਿਨ ਦੀ ਨੀਤੀ ਦਾ ਹਿੱਸਾ ਬਣਿਆ ਹੋਇਆ ਹੈ ਜੀ। ਤੇ ਇਸ ਦੇ ਜਿਹੜਾ ਕੋਈ ਉੱਥੇ ਰੂਸ ਦੇ ਵਿੱਚ ਜਿਹੜਾ ਕੋਈ ਬਾਗੀ ਲੀਡਰ ਆ ਪਿਰੋਜ਼ਿਨ, ਉਹਨੇ ਉਸ ਦੇ ਖਤਰੇ ਬਾਰੇ ਵੀ ਇਹਨਾਂ ਨੇ ਵਿਲੀਅਮ ਬਰਨਸ ਉਹਨਾਂ ਨੇ ਜਿਹੜਾ ਉਹ ਲਿਖਿਆ, ਕੀ ਸੰਕੇਤ ਉਹਨਾਂ ਨੇ ਦਿੱਤੇ ਆ? ਇਹ ਕਿਤੇ ਉਹ ਜਿਹੜਾ ਮਰਸਨਰੀ ਸੀ ਉਸ ਨਹੀਂ, ਉਹਦੀ ਗੱਲ ਹੋ ਰਹੀ ਆ? ਬਿਲਕੁਲ ਬਿਲਕੁਲ, ਐਵਗੈਨੀ ਪਿਰੋਜ਼ਿਨ ਸੀ। ਉਹਨਾਂ ਨੇ, ਵਿਲੀਅਮ ਬਰਨਸ ਨੇ ਕਿਹਾ ਵੀ ਵਲਾਦੀਮਿਰ ਪੁਤਿਨ ਦੀ ਲੀਡਰਸ਼ਿਪ ਉਸ ਦਿਨ ਥਰ-ਥਰਾ ਗਈ ਸੀ। ਇਹ ਜਿਸ ਤਰ੍ਹਾਂ ਇਹ ਸੀਗਾ ਵੀ ਉਹਨਾਂ ਲਈ ਤਬਾਹੀ ਦਾ ਕੇਂਦਰ ਸੀ। ਜਿਸ ਦਿਨ ਐਵਗੈਨੀ ਪਿਰੋਜ਼ਿਨ ਨੇ ਐਲਾਨ ਕਰਿਆ ਵੀ ਮੈਂ ਆਪਣੇ ਫੌਜੀਆਂ ਨਾਲ 25,000 ਫੌਜੀਆਂ ਨਾਲ ਮਾਸਕੋ ਵੱਲ ਨੂੰ ਜਾ ਰਿਹਾ ਹਾਂ, ਉਹ ਕਹਿੰਦੇ ਵੀ ਜਿਹੜੀ ਸਾਨੂੰ ਹੁਣ ਜਿਹੜੇ, ਕਿਉਂਕਿ ਵਲਾਦੀਮਿਰ ਪੁਤਿਨ ਦੇ ਘੇਰੇ ਦੇ ਵਿੱਚ CIA ਦੇ ਬੰਦੇ ਵੀ ਨੇ, ਕਹਿੰਦੇ ਵੀ ਜਿਹੜੀ ਸਾਨੂੰ ਉਹਨਾਂ ਨੇ ਰਿਪੋਰਟ ਦਿੱਤੀ ਉਹ ਇੰਨੀ ਸੀਗੀ ਵੀ ਇੰਨਾ ਡਰ ਗਿਆ ਸੀਗਾ ਇਹ 20-25,000 ਫੌਜੀਆਂ ਦੇ ਮਾਰਚ ਤੋਂ ਹੀ, ਵੀ ਇਹਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਕੀ ਹੋਣਾ। ਕਹਿੰਦੇ ਫਿਰ ਸਾਨੂੰ ਅਸੈਸਮੈਂਟ ਹੋਈ ਵੀ ਇਹ ਬੰਦਾ ਅੰਦਰੋਂ ਬਹੁਤ ਇਨਸਿਕਿਉਰ ਆ, ਇਹ ਜਿਹੜੀਆਂ ਬੜਕਾਂ ਮਾਰਦਾ, ਇਹ ਬੜਕਾਂ ਵਿੱਚ ਕੋਈ ਦਮ ਨਹੀਂ ਹੈ, ਇਹ ਬਹੁਤ ਇਨਸਿਕਿਉਰਿਟੀ ਵਿੱਚ ਜੀ ਰਿਹਾ ਹੈ। ਸੋ ਲਗਾਤਾਰ ਨਾ ਉਹ ਕਹਿੰਦਾ ਵੀ ਜਿਹੜਾ ਰਸ਼ੀਅਨ ਅਲੀਟ ਹੈ ਨਾ, ਉਹ ਉਸ ਮਾਮਲੇ ਵਿੱਚ ਉਹ ਫੈਸਲਾ ਨਹੀਂ ਕਰ ਸਕਿਆ ਬਹੁਤ ਦੇਰ, ਤੇ ਕਈ ਦਿਨਾਂ ਬਾਅਦ ਉਹਨੇ ਨੇਸ਼ਨ ਨੂੰ ਸੰਬੋਧਨ ਕਰਿਆ। ਸੋ ਪਹਿਲੀ ਵਾਰ ਇੱਕ ਜੰਗ ਜਦੋਂ ਲੱਗੀ ਆ ਫਰਵਰੀ 2022 ਵਿੱਚ, ਉਦੋਂ ਨੇਸ਼ਨ ਨੂੰ ਸੰਬੋਧਨ ਕਰਿਆ ਸੀ। ਤੇ ਉਦੋਂ ਬਾਅਦ ਉਸ ਦਿਨ ਜਿਸ ਦਿਨ ਪਿਰੋਜ਼ਿਨ ਦਾ ਉਹਨੂੰ ਖਤਰਾ ਮੰਡਰਾਇਆ, ਉਹਨੇ ਨੇਸ਼ਨ ਨੂੰ ਸੰਬੋਧਨ ਕਰਿਆ। ਉਹ ਕਹਿੰਦਾ ਰਸ਼ੀਅਨ ਅਲੀਟ ਆ ਉਹਦੇ ਤੇ ਹੱਸ ਰਹੇ ਸੀ ਜਿਹੜਾ ਉਹਨਾਂ ਨੇ ਟਾਈਮ ਲਿਆ। ਉਹ ਕਹਿੰਦਾ ਰਸ਼ੀਅਨ ਅਲੀਟ ਦਾ ਉਹਨਾਂ ਨੇ ਲਿਖਿਆ, ਕਹਿੰਦਾ ਦਾ ਕੁਐਸਚਨ ਵਾਸ not that he hasn't got so much clothes to wear, but why did he took so long time to wear those clothes, ਹੈ ਨਾ। ਸੋ ਇਹ ਆ ਵੀ ਉਹਨੇ ਟਾਈਮ ਕਦੋਂ ਲਿਆ ਇਹ ਫੈਸਲਾ ਲੈਣ ਚ, ਹੈ ਨਾ। ਸੋ ਇਹ ਵਿਲੀਅਮ ਬਰਨਸ ਨੇ ਕਿਹਾ। ਉਹ ਕਹਿੰਦੇ ਵੀ ਸਾਡੇ ਜਿਹੜੇ ਇਨਪੁਟ ਇਹ ਹੈਗੇ ਆ ਵੀ ਉਹ ਵਲਾਦੀਮਿਰ ਪੁਤਿਨ ਬਹੁਤ ਬੁਰੀ ਤਰ੍ਹਾਂ ਡਰਿਆ, ਇੱਕ ਤਾਂ ਐਂਬੀਸ਼ੀਅਸ ਹੈ ਤੇ ਦੂਜਾ ਡਰਪੋਕ ਬਹੁਤ ਹੈ। ਸੋ ਬਾਕੀ ਹੁਣ ਉਹਨੂੰ ਵੀ ਪਤਾ ਹੋਊਗਾ ਵੀ ਮੇਰੇ ਦੁਆਲੇ ਘੇਰਾ ਪੈਂਦਾ ਜਾ ਰਿਹਾ, ਤੇ ਤੀਜਾ ਜੰਗ ਨੇ ਜਿਸ ਤਰ੍ਹਾਂ ਉਹਨੂੰ ਐਕਸਪੋਜ਼ ਕਰ ਦਿੱਤਾ, ਉਹਦੀ ਮਿਲਟਰੀ ਪਾਵਰ ਦਾ, ਜਿਹੜੀ ਉਹਦੀ ਮੈਨ ਪਾਵਰ ਸੀ, ਉਹਦਾ ਜਿਹੜਾ ਨੁਕਸਾਨ ਹੋਇਆ, ਤੇ ਜਿਹੜਾ ਉਹਨੂੰ ਫੌਜੀ ਤੇ ਹਥਿਆਰਾਂ ਦੇ ਮਾਮਲੇ ਵਿੱਚ ਨੁਕਸਾਨ ਹੋ ਰਿਹਾ, ਉਹਨੇ ਵਲਾਦੀਮਿਰ ਪੁਤਿਨ ਨੂੰ ਬੜਾ ਵਲਨਰੇਬਲ ਕਰ ਦਿੱਤਾ ਹੋਇਆ, ਤੇ ਅਮਰੀਕਾ ਇਸ ਵੇਲੇ ਅਪਰ ਐਜ ਵਿੱਚ ਸਾਹਮਣੇ ਆ ਰਿਹਾ ਹੈ। ਇੱਕ ਪਾਸੇ CIA ਦੇ ਡਾਇਰੈਕਟਰ ਸਿੱਧਾ ਸਪਸ਼ਟ ਲੈ ਕੇ ਅਮਰੀਕੀ ਲੋਕਾਂ ਨੂੰ, ਦੁਨੀਆ ਨੂੰ ਦੱਸ ਰਹੇ ਆ ਵੀ ਰੂਸ ਦੀ ਇਹ ਹਾਲਤ ਆ, ਪਰ ਆਪਾਂ ਇੱਥੇ ਅਮਰੀਕਾ ਦੀ ਅੰਦਰੂਨੀ ਰਾਜਨੀਤੀ ਵਿੱਚ ਵੀ ਜੇ ਨਾਲ ਹੀ ਨਜ਼ਰ ਮਾਰੀਏ ਅਵਤਾਰ ਸਿੰਘ ਜੀ, ਇੱਥੇ ਇੱਕ ਧੜਾ ਜਿਹੜਾ ਆ ਉਹ ਯੂਕਰੇਨ ਦੀ ਮਦਦ ਨਹੀਂ ਕਰਨਾ ਚਾਹ ਰਿਹਾ। ਕੀ ਰੂਸ ਦੇ ਪੁਤਿਨ ਨੂੰ ਇਦਾਂ ਦੀਆਂ ਕਾਰਵਾਈਆਂ ਦੇ ਨਾਲ ਲਾਈਫਲਾਈਨ ਮਿਲ ਸਕਦੀ? ਹਾਂਜੀ, ਦੇਖੋ ਪੋਲੀਟੀਕਲੀ ਇੱਕ ਬੂਸਟ ਦਾ ਪਲੇਅਰ ਹੁੰਦਾ ਹੀ ਆ ਜਿਹੜਾ ਪੋਲੀਟੀਕਲ ਪਲੇਅਰ ਹੈਗਾ, ਹਨਾ। ਸੋ ਪਰ ਹੁਣ ਇਹ ਹੈਗਾ ਵੀ ਇਹ ਜਿਹੜੀ ਅਮਰੀਕਾ ਦੀ ਜਿਹੜੀ ਕਮਿਊਨਿਟੀ ਯੂਕਰੇਨ ਦੇ ਖਿਲਾਫ ਨਹੀਂ ਜਾਣਾ ਚਾਹੁੰਦੀ, ਉਹਦਾ ਕਿੰਨਾ ਇਨਫਲੂਐਂਸ ਪੋਲੀਟੀਕਲੀ ਰੂਸ ਦੇ ਨਾਲ ਹੈਗਾ ਨਾ, ਵੀ ਉਹ, ਕਿਉਂਕਿ ਜਿਸ ਕਿਸਮ ਦੀ ਜਰਜਰਾ ਹਾਲਤ ਹੋਈ ਆ ਉਹਦੇ ਚ ਗੈਪ ਬਹੁਤ ਵੱਡਾ ਪੈ ਗਿਆ ਨਾ। ਜਿਸ ਤਰ੍ਹਾਂ ਦੀ ਜਰਜਰਾ ਉਹਦੀ ਆਰਥਿਕਤਾ ਹੁਣ ਵਨ ਵੇ ਟ੍ਰੈਫਿਕ ਹੀ ਆ, ਜਸਟ ਉਹ ਡੀਜ਼ਲ ਪੈਟਰੋਲ ਤੇ ਜਿੱਦਾਂ ਗੈਸ ਤੋਂ ਹੀ ਆਪਣੀ ਜਿਹੜੀ ਆਰਥਿਕਤਾ ਨੂੰ ਚਲਾ ਰਿਹਾ ਹੈਗਾ ਨਾ, ਉਹਦਾ ਕੋਈ ਇੰਟਰੈਕਸ਼ਨਲ ਨਹੀਂ। ਸਾਰੀਆਂ ਜਿਹੜੀਆਂ ਇੰਟਰਨੈਸ਼ਨਲ ਟ੍ਰਾਂਜੈਕਸ਼ਨਸ ਆ ਬੰਦ ਹੋਈਆਂ, ਪੂਰੇ ਬਿਜ਼ਨਸ ਖੜੇ ਨੇ, ਸਾਰੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਸੀ ਬਾਹਰ ਆ ਗਈਆਂ ਹੋਈਆਂ ਨਾ। ਸੋ ਵਨ ਵੇ ਟ੍ਰੈਫਿਕ ਨਾਲ ਉਹਨੂੰ ਚਲਾਉਣਾ, ਮਿਲਟਰੀਲੀ ਕਮਜ਼ੋਰ ਹੋ ਜਾਣਾ, ਤੇ ਯੂਕਰੇਨ ਦੇ ਫਰੰਟ ਤੇ ਕੋਈ ਬਹੁਤ ਵੱਡੀ ਸਫਲਤਾ ਨਾ ਮਿਲਣੀ। ਪਰ ਇਹਦੇ ਬਾਵਜੂਦ ਵੀ ਜਿਹੜਾ ਅਮਰੀਕਨ ਲੌਬੀ ਇੱਕ ਉਹਦੀ ਹਮਾਇਤ ਵਿੱਚ ਆ ਰਹੀ ਹੈ, ਠੀਕ ਹੈ, ਉਹਨੂੰ ਪੋਲੀਟੀਕਲੀ ਬੂਸਟ ਮਿਲੇਗਾ, ਪਰ ਉਹ ਬੂਸਟ ਕਿੰਨਾ ਲੰਬਾ ਚਲੇ ਜਾਂਦਾ, ਕਿਉਂਕਿ ਜਿਹੜੇ ਨੈਟੋ ਅਲਾਈਜ਼ ਨੇ ਜਿਸ ਤਰ੍ਹਾਂ ਜਿੰਨੀ ਕੁ ਸਹਾਇਤਾ ਯੂਕਰੇਨ ਨੂੰ ਦਿੱਤੀ ਆ, ਉਸ ਸਹਾਇਤਾ ਨਾਲ ਯੂਕਰੇਨ ਨੂੰ ਘੱਟੋ ਘੱਟ ਜੰਗ ਦੇ ਮੈਦਾਨ ਵਿੱਚ ਖੜਾ ਤਾਂ ਰੱਖ ਰਹੇ ਆ ਨਾ। ਬੇਸ਼ੱਕ ਉਹ ਤੀਜੀ ਸੰਸਾਰ ਜੰਗ ਨਹੀਂ ਲਾਉਣਾ ਚਾਹੁੰਦੇ, ਉਹਦੇ ਤੇ ਹਮਲਾ ਨਹੀਂ ਕਰ ਰਹੇ। ਇਹ ਨਹੀਂ ਹੈਗਾ ਵੀ ਨੈਟੋ ਹਮਲਾ ਨਹੀਂ ਕਰ ਸਕਦਾ, ਨੈਟੋ ਜ਼ਿੰਮੇਵਾਰੀ ਨਾਲ ਚੱਲ ਰਿਹਾ। ਉਹ ਨਹੀਂ ਚਾਹੁੰਦੇ ਵੀ ਤੀਜੀ ਸੰਸਾਰ ਜੰਗ ਲੱਗੇ ਤੇ ਜਿਹੜਾ ਹਾਲਾਤ ਆ ਉਹ ਕਾਬੂ ਤੋਂ ਬਾਹਰ ਹੋ ਜਾਣ। ਉਹ ਰੂਸ ਨੂੰ ਭਜਾ ਕੇ ਜਿਸ ਤਰ੍ਹਾਂ ਕਮਜ਼ੋਰ ਕਰ ਦੇਣਾ ਚਾਹੁੰਦੇ ਆ, ਉਹਨਾਂ ਨੂੰ ਪਤਾ ਵੀ ਇਹਨੇ ਆਪ ਦੀ ਲੜਾਈ 'ਚ ਆਪ ਹੀ ਉਲਝ ਕੇ ਕਮਜ਼ੋਰ ਹੋ ਜਾਣਾ ਹੈ। ਸੋ ਬਿਲਕੁਲ, ਜਿੱਦਾਂ ਇਹ ਵਿਰੋਧੀ ਦਾ ਬਾਅਦ ਦੇ ਵਿੱਚ ਜਹਾਜ਼ ਵੀ ਉਹਨਾਂ ਨੇ ਕ੍ਰੈਸ਼ ਕਰਾਇਆ ਸੀਗਾ ਉੜੀਸਾ ਦੇ ਵਿੱਚ, ਜਿੱਦਾਂ ਤੁਸੀਂ ਦੱਸਿਆ ਵੀ ਕਿੰਨੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ। ਸੋ
ਉਹਨੇ ਚੁੱਪ ਚਪੀਤੇ ਲਾਈਫ ਟਰਮ ਦੇ ਲਈ ਸਟਾਲਿਨ ਦਾ ਰਿਕਾਰਡ ਤੋੜਨ ਦੇ ਲਈ ਵੀ ਮੈਂ ਰੂਸ ਦਾ ਰਾਸ਼ਟਰਪਤੀ ਬਣਿਆ ਰਵਾਂ, ਉਹ ਵੀ ਉਹਨੇ ਦਾ ਜਿਹੜਾ ਆਲਰੇਡੀ ਖੇਡ ਦਿੱਤਾ ਹੈਗਾ ਆ। ਇਹ ਕਮਜ਼ੋਰ ਲੀਡਰ ਦੀਆਂ ਨਿਸ਼ਾਨੀਆਂ ਸਾਹਮਣੇ ਆ ਰਹੀਆਂ। ਜੀ ਜੀ। ਹੁਣ ਆਪਾਂ ਰੁੱਖ ਕਰਦੇ ਆ ਜਿਹੜੇ ਦੂਜਾ ਉਹਨਾਂ ਨੇ ਵਿਲੀਅਮ ਬਰਨਸ ਹੁਣਾਂ ਨੇ ਗੱਲ ਕੀਤੀ ਸੀ ਦੂਜੇ ਮੁਲਕ ਦੀ, ਚੀਨ ਨੂੰ ਜਿਹੜਾ ਉਹ ਲੈ ਕੇ। ਚੀਨ ਨੂੰ CIA ਦੇ ਡਾਇਰੈਕਟਰ ਜਿਹੜੇ ਵਿਲੀਅਮ ਬਰਨਸ ਆ ਉਹ ਕਿਵੇਂ ਦੇਖਦੇ ਆ? ਹਾਂਜੀ ਹਾਂਜੀ। ਸੋ ਚੀਨ ਬਾਰੇ ਉਹਨਾਂ ਦੀ ਅਪਰੋਚ ਇਹ ਆ ਵੀ ਲੌਂਗ ਟਰਮ ਦਾ ਜਿਹੜਾ ਸਾਡਾ ਅਰਾਈਵਲ ਰਹੂਗਾ ਹਨਾ। ਸੋ ਉਹ ਕਹਿੰਦਾ ਵੀ ਉਹਦੀਆਂ ਜਿਹੜੀਆਂ ਕਹਿੰਦਾ ਵੀ ਸੂਈਆ ਜਿਹੜੇ ਏਜੰਟ ਹੁੰਦੇ ਆ ਨਾ, ਸੂਈਆ ਆਫੀਸਰ ਹੁੰਦੇ ਆ, ਉਹ ਕਿਸੇ ਵੀ ਲੀਡਰ ਨੂੰ ਦੋ ਢੰਗ ਨਾਲ ਦੇਖਦੇ ਆ। ਇੱਕ ਤਾਂ ਉਹ ਲੀਡਰ ਕਹਿੰਦਾ ਕੀ ਹੈ ਤੇ ਦੂਜਾ ਉਹ ਲੀਡਰ ਕਰਦਾ ਕੀ ਹੈ ਹਨਾ। ਸੋ ਕਹਿੰਦਾ ਵੀ ਅਸੀਂ ਜੀ ਜਿਨਪਿੰਗ ਨੂੰ ਇਸ ਤਰ੍ਹਾਂ ਦੇਖ ਰਹੇ ਹਾਂ। ਸੋ ਜੀ ਜਿਨਪਿੰਗ ਨੇ ਤੀਜੀ ਵਾਰ ਪਾਰਟੀ ਦੀ ਕਮਾਂਡ ਤੇ ਰਾਸ਼ਟਰਪਤੀ ਦਾ ਉਹਦਾ ਸੰਭਾਲ ਕੇ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਜਿਹੜਾ ਮਜ਼ਬੂਤ ਕਰਨ ਦਾ ਜਿਹੜਾ ਯਤਨ ਕਰਿਆ ਹੈਗਾ। ਸੋ ਉਸ ਯਤਨ ਵਿੱਚ ਹੁਣ ਉਹ ਕਹਿੰਦਾ ਵੀ ਸਾਨੂੰ ਇੱਕ ਤਾਂ ਜਿਹੜੀ ਉਹਦੀ ਆਰਥਿਕ ਤਰੱਕੀ ਹੋਈ ਆ ਉਹਨੂੰ ਇੱਕ ਤਰ੍ਹਾਂ ਨਾਲ ਉਹਦੀ ਸ਼ਲਾਘਾ ਕਰੀ ਆ ਵਿਲੀਅਮ ਬਰਨਸ ਨੇ ਚੀਨ ਦੀ। ਉਹ ਕਹਿੰਦਾ ਵੀ ਚੀਨ ਨੇ ਜਿਹੜੀ ਆਰਥਿਕ ਤਰੱਕੀ ਕਰੀ ਹੈ ਇਹ ਪੂਰੀ ਦੁਨੀਆ ਲਈ ਚੰਗੀ ਗੱਲ ਆ, ਕੱਲੀ ਚੀਨ ਲਈ ਨਹੀਂ ਦੁਨੀਆ ਲਈ ਚੰਗੀ ਗੱਲ ਸੀ। ਔਰ ਕਹਿੰਦਾ ਅਸੀਂ ਗਲੋਬਲ ਕਮਿਊਨਿਟੀ ਨੇ ਇਹ ਸੋਚਿਆ ਸੀ ਵੀ ਚੀਨ ਦੀ ਆਰਥਿਕ ਤਰੱਕੀ ਇਟ ਕੁਡ ਬੀ ਗੁੱਡ ਫॉर ਵਰਲਡ ਆਰਡਰ, ਪਰ ਕਹਿੰਦਾ ਵੀ ਇਸ ਤਰ੍ਹਾਂ ਨਜ਼ਰ ਨਹੀਂ ਆ ਰਿਹਾ। ਸੋ ਉਹ ਗੁੱਡ ਫॉर ਗਲੋਬਲ ਆਰਡਰ ਨਹੀਂ ਹੋ ਰਹੀ। ਜਿਹੜੀ ਚੀਨ ਦੀ ਲੀਡਰਸ਼ਿਪ ਆ, ਜਿਹੜਾ ਰੂਸ ਦਾ ਲੀਡਰ ਆ, ਉਹ ਕਹਿੰਦੇ ਵੀ ਉਹ ਤਾਂ ਡੈਂਟ ਪਾਉਣੀ ਚਾਹ ਰਿਹਾ ਵੀ ਤੋੜਨਾ ਚਾਹ ਰਿਹਾ ਵਰਲਡ ਆਰਡਰ ਨੂੰ, ਪਰ ਜਿਹੜਾ ਚੀਨ ਦਾ ਲੀਡਰ ਆ ਉਹ ਰੀਰਾਈਟ ਕਰਨਾ ਚਾਹ ਰਿਹਾ ਆਪਣੀਆਂ ਟਰਮਸ ਐਂਡ ਕੰਡੀਸ਼ਨਸ। ਸੋ ਉਹਦੇ ਜਿਹੜੇ ਲੌਂਗ ਟਰਮਸ ਗੋਲ ਹੈਗੇ ਨੇ। ਸੋ ਉਹ ਕਹਿੰਦਾ ਵੀ ਇਸ ਤਰ੍ਹਾਂ ਉਹ ਜਿਹੜੀ ਰੀਰਾਈਟਿੰਗ ਆ ਉਹਦੇ ਚ ਉਹ ਬੈਲੈਂਸ ਨਹੀਂ ਰੱਖ ਰਿਹਾ, ਵਨ ਸਾਈਡਡ ਤੇ ਇੰਬੈਲੈਂਸ ਆ ਜਿਹੜੀ। ਕਹਿੰਦਾ ਵੀ ਚੀਨ ਦੀ ਜਿਹੜੀ ਇਹ ਆਰਥਿਕ ਤਰੱਕੀ ਹੋਈ ਸੀ ਉਹਦੇ ਨਾਲ ਚਾਹੀਦਾ ਤਾਂ ਇਹ ਸੀ ਵੀ ਉਹ ਵਰਲਡ ਆਰਡਰ ਨੂੰ ਰੀਵਾਈਟਲਾਈਜ਼ ਕਰਦੇ, ਮੀਨਸ ਇੱਕ ਤਰ੍ਹਾਂ ਨਾਲ ਮਜ਼ਬੂਤ ਕਰਦੇ, ਔਰ ਉਹਦੇ ਵਿੱਚ ਜਿਹੜੀਆਂ ਚੰਗੀਆਂ ਜਿਹੜੀਆਂ ਕਮਜ਼ੋਰੀਆਂ ਆਈਆਂ ਹੋਈਆਂ ਉਹਨਾਂ ਕਮਜ਼ੋਰੀਆਂ ਨੂੰ ਦੂਰ ਕਰਕੇ ਇਸ ਵਰਲਡ ਆਰਡਰ ਨੂੰ ਗਲੋਬਲ ਤੇ ਮਨੁੱਖਤਾ ਦੇ ਭਲੇ ਲਈ ਬਣਾਉਣ ਦਾ ਯਤਨ ਕਰਦੇ। ਪਰ ਉਹ ਜਿਹੜਾ ਉਹਨਾਂ ਦਾ ਰੀਰਾਈਟਿੰਗ ਦਾ ਐਡਵੈਂਚਰਿਜ਼ਮ ਆ ਵੀ ਉਹ ਵਲਾਦੀਮੀਰ ਪੁਤਿਨ ਨਾਲ ਲਗਾਤਾਰ ਉਹਨਾਂ ਦੇ ਨੇੜਲੇ ਸੰਬੰਧ ਬਣਨੇ, ਫਿਰ ਤਾਈਵਾਨ ਦੇ ਖਿਲਾਫ ਉਹਨਾਂ ਦਾ ਇੱਕ ਤਰ੍ਹਾਂ ਨਾਲ ਬਹੁਤ ਦੁਸ਼ਮਣੀ ਭਰਿਆ ਵਤੀਰਾ ਆਉਣਾ। ਸੋ ਸਾਊਥ ਚਾਈਨਾ ਸੀ ਚੋਂ ਲਗਾਤਾਰ ਜਸਟ ਇੰਡੀਅਨ ਓਸ਼ਨ ਤੱਕ ਉਹਨਾਂ ਦਾ ਐਡਵੈਂਚਰਿਜ਼ਮ ਆਉਣਾ। ਸੋ ਇਹ ਹੈਗਾ ਵੀ ਉਹ ਗਲੋਬਲ ਆਰਡਰ ਦੀ ਸ਼ਾਂਤੀ ਨੂੰ ਭੰਗ ਕਰਨ ਦਾ ਯਤਨ ਕਰ ਰਹੇ ਹੈਗੇ ਆ। ਤੇ ਉਹਨਾਂ ਨੇ ਅਮਰੀਕਾ ਬਾਰੇ ਨਾ ਇੱਕ ਗਲਤ ਜਿਸ ਤਰ੍ਹਾਂ ਪਰਸੈਪਸ਼ਨ ਬਣਾ ਲਈ ਹੋਈ ਸੀ। ਉਹਨਾਂ ਨੂੰ ਲੱਗ ਰਿਹਾ ਸੀ, ਕਹਿੰਦਾ ਚੀਨ ਦੀ ਲੀਡਰਸ਼ਿਪ ਨੂੰ ਇਹ ਲੱਗਦਾ ਸੀ ਵੀ ਅਮਰੀਕਾ ਦੀ ਤਾਕਤ ਹੁਣ ਵੀ ਗਈ ਕਿ ਹੁਣ ਵੀ ਗਈ, ਔਰ ਉਹਨਾਂ ਇਹ ਸੀਗਾ ਵੀ ਅਮਰੀਕਾ ਇਜ਼ ਏ ਟਰਮੀਨਲੀ ਇਲ ਕੰਟਰੀ ਨਾਓ ਹਨਾ। ਕਹਿੰਦਾ ਉਹਨਾਂ ਦੀ ਪਰਸੈਪਸ਼ਨ ਇਹ ਸੀ ਵੀ ਉਹ ਤਾਂ ਟਰਮੀਨਲੀ ਇਲ ਆ, ਜਿਸ ਤਰ੍ਹਾਂ ਵੀ ਕਿਸੇ ਨੂੰ ਕੈਂਸਰ ਹੋ ਗਿਆ ਹੁੰਦਾ ਵੀ ਉਹ ਕਦੇ ਵੀ ਜਿਹੜਾ ਮੌਤ ਦੇ ਮੂੰਹ ਜਾ ਸਕਦਾ ਹੈਗਾ। ਪਰ ਕਹਿੰਦਾ ਵੀ ਯੂਕਰੇਨ ਦੀ ਜੰਗ ਵਿੱਚ ਸਾਡਾ ਵੀ ਟੈਸਟ ਸੀ ਤੇ ਰੂਸ ਦਾ ਤੇ ਚੀਨ ਦਾ ਵੀ ਟੈਸਟ ਸੀ। ਕਹਿੰਦਾ ਵੀ ਯੂਕਰੇਨ ਦੀ ਜੰਗ ਨੂੰ ਜੇ ਕੋਈ ਸਭ ਤੋਂ ਨੇੜਿਓਂ ਦੇਖ ਰਿਹਾ ਤਾਂ ਉਹ ਚੀਨ ਦੇਖ ਰਿਹਾ ਹੈ। ਸੋ ਚੀਨ ਨੂੰ ਲੱਗਦਾ ਸੀਗਾ ਵੀ ਇਹ ਅਮਰੀਕਾ ਤੇ ਨੈਟੋ ਦਾ ਆਖਰੀ ਹਮਲਾ ਹੈ, ਔਰ ਇਸ ਤੋਂ ਬਾਅਦ ਜਿਹੜਾ ਅਮਰੀਕਾ ਨੇ ਵੀ ਢਹਿ ਜਾਣਾ ਤੇ ਨੈਟੋ ਨੇ ਵੀ ਢਹਿ ਜਾਣਾ ਤੇ ਚੀਨ ਦੀ ਜਿਹੜੀ ਝੰਡੀ ਆ ਹੋ ਜਾਣੀ। ਪਰ ਕਹਿੰਦੇ ਵੀ ਜਿਸ ਕਿਸਮ ਨਾਲ ਨੈਟੋ ਅਲਾਈਜ਼ ਨੇ ਸਾਡੇ ਇੱਕ ਪੂਰੇ ਗਰੁੱਪ ਨੇ ਯੂਕਰੇਨ ਦੀ ਸਹਾਇਤਾ ਕਰੀ ਆ, ਆਰਥਿਕ ਤੌਰ ਤੇ, ਫੌਜੀ ਤੌਰ ਤੇ, ਡਿਪਲੋਮੈਟਿਕ ਤੌਰ ਤੇ, ਔਰ ਹਰ ਮੋਰਚੇ ਤੇ, ਉਹਦੇ ਨਾਲ ਯੂਕਰੇਨ ਆ ਜਿਹੜਾ ਅੱਜ ਜੰਗ ਵਿੱਚ ਪੈਰ ਉਠਾ ਕੇ ਖੜਿਆ, ਸਿਰ ਚੱਕ ਕੇ ਖੜਿਆ ਹੈ ਨਾ। ਕਹਿੰਦਾ ਵੀ ਹੁਣ ਸਾਡੀ ਨੈਟੋ ਦੀ ਇਹੋ ਹੀ ਨੀਤੀ ਹੈ ਵੀ ਜੇ ਕੱਲ ਨੂੰ ਕੋਈ ਫਰੂਟਫੁਲ ਗੱਲਬਾਤ ਸ਼ੁਰੂ ਹੁੰਦੀ ਹੈ ਉਹਦੇ ਵਿੱਚ ਜੇ ਯੂਕਰੇਨ ਹੁਣ ਤਾਕਤਵਰ ਨਾ ਰਿਹਾ ਤਾਂ ਉਹ ਕੋਈ ਫਰੂਟਫੁਲ ਗੱਲਬਾਤ ਉਹਦੇ ਪੱਖ ਦੀ ਨਹੀਂ ਹੋ ਸਕੇਗੀ। ਜਿਸ ਤਰ੍ਹਾਂ ਗੱਲ ਆਈ ਸੀ ਨਾ ਵੀ ਗੱਲਬਾਤ ਦੇ ਟੇਬਲ ਤੇ ਵੀ ਉਹੋ ਹੀ ਮਜ਼ਬੂਤ ਹੁੰਦਾ ਜਿਹੜਾ ਜੰਗ ਦੇ ਮੈਦਾਨ ਵਿੱਚ ਮਜ਼ਬੂਤ ਹੁੰਦਾ। ਸੋ ਅਮਰੀਕਾ ਉਹ ਗੱਲ ਬਿਲਕੁਲ ਸਪਸ਼ਟ ਕਰ ਰਿਹਾ ਹੈ ਜੇ ਯੂਕਰੇਨ ਜੰਗ ਦੇ ਮੈਦਾਨ ਵਿੱਚ ਮਜ਼ਬੂਤ ਹੋਊਗਾ ਤਾਂ ਗੱਲਬਾਤ ਦੇ ਟੇਬਲ ਤੇ ਵੀ ਉਨਾ ਹੀ ਮਜ਼ਬੂਤ ਹੋਊਗਾ। ਉਹ ਕਹਿੰਦਾ ਵੀ ਅਸੀਂ ਯੂਕਰੇਨ ਨੂੰ ਉਸ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਮਜ਼ਬੂਤ ਕਰਕੇ ਦੇਖ ਰਹੇ ਹੈਗੇ ਆ। ਸੋ ਬਾਕੀ ਜਿਹੜੀ ਚੀਨ ਦੀ ਇੱਕ ਤਾਂ ਇਹ ਹੈਗਾ ਵੀ ਜਿਹੜੀ ਉਹਨੇ ਅਮਰੀਕਾ ਬਾਰੇ ਗਲਤ ਸੋਚ ਲਾਈ ਵੀ ਇਹ ਟਰਮੀਨਲੀ ਇਲ ਕੰਟਰੀ ਹੈਗੀ, ਟੁੱਟ ਜਾਏਗਾ। ਤੇ ਦੂਜਾ ਜਿਹੜੀ ਹੈਗੀ ਉਹਦੀ ਟੈਕਨੋਲੋਜੀ ਵਿੱਚ ਜਿਹੜੇ ਐਡਵਾਂਸਿਸ ਨੇ ਚੀਨ ਦੇ, ਉਹ ਸਾਡੇ ਲਈ ਜਿਹੜਾ ਹੈਗਾ ਇੱਕ ਚੁਣੌਤੀ ਹੈ। ਅਸੀਂ ਆਪਣੀਆਂ ਇਨੋਵੇਟਿਵ ਏਜੰਸੀਆਂ ਤੇ ਜਿੰਨੀਆਂ ਵੀ ਕੰਪਨੀਆਂ ਨੇ, ਫੇਸਬੁੱਕ ਵਗੈਰਾ, ਮੈਟਾ ਤੇ ਹੋਰ ਜੋ ਕੁਝ ਵੀ ਹੈ, ਉਹਨਾਂ ਦੇ ਇਨੋਵੇਸ਼ਨ ਰਾਹੀਂ ਤੇ CIA ਦੀ ਭਾਈਵਾਲੀ ਨਾਲ ਸੋ ਜਿਹੜੀ ਚੀਨ ਦੀ ਜਿਹੜੀ ਟੈਕਨੋਲੋਜੀਕਲ ਡਿਵੈਲਪਮੈਂਟ ਆ ਉਹਨੂੰ ਸੁਪਰਸੀਡ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਉਹਨੂੰ ਇੱਕ ਭਾਈਵਾਲ ਦੇ ਤੌਰ ਤੇ। ਹੁਣ ਕਹਿੰਦਾ ਵੀ ਦੇਖੋ ਸਾਡਾ ਉਹਦੇ ਨਾਲ ਇੱਕ ਤਰ੍ਹਾਂ ਨਾਲ ਬਿਜ਼ਨਸ ਵੀ ਹੈ, ਸਾਡਾ ਉਹ ਵੱਡੀ ਪੱਧਰ ਤੇ ਜਿਹੜਾ ਬਿਜ਼ਨਸ, ਸਾਡੇ ਬਹੁਤ ਵੱਡੇ ਬਿਜ਼ਨਸ ਰਿਲੇਸ਼ਨਸ ਆ ਹਨਾ ਚੀਨ ਨਾਲ। ਸੋ ਕੋਈ ਦੁਸ਼ਮਣੀ ਵਾਲੀ, ਸਾਡੇ ਉਸ ਤਰ੍ਹਾਂ ਦੀ ਦੁਸ਼ਮਣੀ ਵਾਲੀ ਕੋਈ ਭਾਵਨਾ ਨਹੀਂ ਹੈ।
ਹੈਗੀ ਹੈ ਨਾ। ਪਰ ਇਸ ਬਿਜ਼ਨਸ ਰਿਸ਼ਤਿਆਂ ਦੇ ਬਾਵਜੂਦ ਵੀ ਉਹ ਸਾਡੀ ਸਿਕਿਉਰਿਟੀ ਲਈ ਕਿਤੇ ਨਾ ਕਿਤੇ ਖਤਰਾ ਹੈ। ਸੋ ਉਸ ਖਤਰੇ ਨੂੰ ਸਮਝਣ, ਉਸ ਖਤਰੇ ਨੂੰ ਆਪਾਂ ਕਹਿ ਸਕਦੇ ਹਾਂ ਵੀ ਪਛਾੜਨ ਲਈ ਸਾਡੀ ਜਿਹੜੀ ਇਹ ਜੰਗ ਹੈਗੀ ਆ। ਸੋ ਅਸੀਂ ਉਹਨੂੰ ਵਲਾਦੀਮੀਰ ਪੁਤਿਨ ਵਾਂਗ ਦੁਸ਼ਮਣ ਨਹੀਂ ਸਮਝਦੇ, ਪਰ ਉਹ ਲੌਂਗ ਟਰਮ ਜਿਹੜੀ ਕੋਲਡ ਵਾਰ ਵਰਗੀ ਦੁਸ਼ਮਣੀ ਆ ਉਹ ਚੱਲਦੀ ਰਹੇਗੀ। ਜੀ ਜੀ, ਦੁਸ਼ਮਣ ਜਦੋਂ ਥੋੜਾ ਜਿਹਾ ਸਿਆਣਾ ਹੁੰਦਾ ਤੇ ਉਹਨੂੰ ਫਿਰ ਲੌਂਗ ਟਰਮ ਜਿਹੜਾ ਉਹ ਨਾਲ ਦੇ ਨਾਲ ਦੇਖਣਾ ਪੈਂਦਾ ਆ। ਆਪਾਂ ਜੇ ਚੀਨ ਦੇ ਨਾਲ ਇਸ ਸੰਬੰਧਿਤ ਗੱਲ ਕਰੀਏ ਵੀ ਅਮਰੀਕਾ ਦੇ ਲਈ ਇੱਕ ਪਾਸੇ ਤਾਂ ਚੀਨ ਦੇ ਨਾਲ ਬਹੁਤ ਵੱਡਾ ਵਪਾਰਕ ਰਿਸ਼ਤਾ ਵੀ ਆ, ਦੂਜੇ ਪਾਸੇ ਇਸ ਨੂੰ ਇਹ ਵੱਡਾ ਦੁਸ਼ਮਣ ਵੀ ਜਿਹੜਾ ਉਹ ਦੱਸ ਰਹੇ ਆ ਚੱਲ ਕੀ ਰਿਹਾ ਆ। ਅੱਜ ਉਹਦਾ ਇੱਕ ਖਬਰ ਇਹ ਆਈ ਆ 20 ਸਾਲਾਂ 'ਚ ਪਹਿਲੀ ਵਾਰੀ ਮੈਕਸੀਕੋ ਤੋਂ ਜਿਹੜਾ ਇੰਪੋਰਟ ਆ ਉਹ ਜ਼ਿਆਦਾ ਹੋਇਆ ਹੈ ਚੀਨ ਦੇ ਨਾਲੋਂ। ਉਹ ਟ੍ਰੇਡ ਦੇ ਵਿੱਚ ਮੈਕਸੀਕੋ ਅੱਗੇ ਲੰਘਿਆ ਚੀਨ ਦੇ ਨਾਲੋਂ। ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਕਿੱਦਾਂ ਦੇਖ ਰਹੇ ਹਾਂ, ਕੀ ਚੱਲ ਰਿਹਾ ਹੈ? ਹਾਂਜੀ, ਸੋ ਉਹਨਾਂ ਦਾ ਜਿਹੜਾ ਵਿਲੀਅਮ ਬਰਨਸ ਦਾ ਇਹ ਕਹਿਣਾ ਹੈਗਾ ਵੀ ਚੀਨ ਨਾਲ ਸਾਡੀ ਜਿਹੜੀ ਇੱਕ ਬਿਜ਼ਨਸ ਰਿਲੇਸ਼ਨ ਹੈਗੇ ਆ, ਪਰ ਅਸੀਂ ਇਹ ਬਿਜ਼ਨਸ ਰਿਲੇਸ਼ਨ ਵਨ ਵੇ ਟ੍ਰੈਫਿਕ ਦੇ ਰੂਪ ਵਿੱਚ ਨਹੀਂ ਕਰਨਾ ਚਾਹੁੰਦੇ ਹੁਣ, ਹਨਾ। ਸੋ ਪਹਿਲਾਂ ਪੂਰੇ ਵਰਲਡ ਨੇ ਨਿਰਭਰਤਾ ਕਰ ਲਈ ਸੀ ਆਪਣੀ ਮੈਨੂਫੈਕਚਰਿੰਗ ਲਈ ਤੇ ਹੋਰ ਸਾਰੀਆਂ ਇੰਡਸਟਰੀਅਲ ਰੈਵੋਲਿਊਸ਼ਨ ਲਈ ਵੀ ਚੀਨ ਤੇ ਨਿਰਭਰ ਹੋ ਗਿਆ ਸੀ। ਕਹਿੰਦਾ ਵੀ ਹੁਣ ਜਿਹੜੇ ਨਵੇਂ ਰਿਸ਼ਤੇ ਆ ਉਹਦੇ ਵਿੱਚੋਂ ਕਿਸੇ ਇੱਕ ਮੁਲਕ ਤੇ ਜਿਹੜਾ ਨਿਰਭਰ ਰਹਿਣਾ ਹੈ ਉਹ ਸਾਡੇ ਲਈ ਕੋਈ ਫਾਇਦੇਮੰਦ ਨਹੀਂ ਹੈ। ਸੋ ਸਾਰੀਆਂ ਜਿਹੜੀਆਂ ਲਿਬਰਲ ਡੈਮੋਕ੍ਰੇਸੀਜ਼ ਆ ਇਹ ਤੇ ਯੂਰਪੀਅਨ ਯੂਨੀਅਨ, ਕਹਿੰਦਾ ਵੀ ਕੋਵਿਡ-19 ਦੇ ਹਾਲਾਤ ਨੇ ਸਾਨੂੰ ਇੱਕ ਵੱਡਾ ਸਬਕ ਸਿਖਾਇਆ ਹੈ। ਵੀ ਕਹਿੰਦਾ ਵੀ ਕੋਵਿਡ ਤੋਂ ਪਹਿਲਾਂ ਅਸੀਂ ਆਪਣੀਆਂ ਜਿਹੜੀਆਂ ਫਾਰਮਾਸਿਊਟੀਕਲ ਨੀਡਸ ਆ, ਜਿਹੜੀਆਂ ਦਵਾਈਆਂ ਦੀਆਂ ਨੀਡਸ ਸੀਗੀਆਂ, ਉਹਦੇ ਲਈ ਚੀਨ ਤੇ ਨਿਰਭਰ ਹੋ ਗਏ ਸੀ ਕਿਉਂਕਿ ਸਸਤੀਆਂ ਬਣਦੀਆਂ ਸੀ ਉੱਥੇ, ਹਨਾ। ਸੋ ਕਾਸਟ ਕਟਿੰਗ ਦੇ ਮਾਮਲੇ ਵਿੱਚ ਅਸੀਂ ਚੀਨ ਤੇ ਨਿਰਭਰ ਹੋ ਗਏ ਸੀ। ਪਰ ਕੋਵਿਡ ਨੇ ਸਾਨੂੰ ਇਹ ਸਬਕ ਦਿੱਤਾ ਹੈ ਵੀ ਕਦੀ ਵੀ ਆਪਣੀਆਂ ਜਿਹੜੀਆਂ ਲਾਈਫ ਲਾਈਨ ਦੀਆਂ ਸਪਲਾਈਜ਼ ਆ, ਚਾਹੇ ਉਹ ਮਿਨਰਲ ਪ੍ਰੋਡਕਟਸ ਨੇ, ਚਾਹੇ ਦਵਾਈਆਂ ਨੇ, ਚਾਹੇ એનર્ਜੀ ਦੀਆਂ ਸਪਲਾਈਜ਼ ਦੀਆਂ ਨੇ, ਉਹਨਾਂ ਲਈ ਕਿਸੇ ਇੱਕ ਮੁਲਕ ਤੇ ਨਾ ਨਿਰਭਰ ਕਰੋ, ਮਲਟੀਪਲ ਜਿਹੜੇ ਰਿਸੋਰਸਿਸ ਤੇ ਸਪਲਾਈ ਤੇ ਨਿਰਭਰ ਕਰੋ। ਦੂਜਾ ਕਹਿੰਦਾ ਇਹੀ ਗੱਲ ਯੂਰਪ ਨੇ ਸਮਝੀ ਆ। ਯੂਰਪ ਨੇ ਯੂਕਰੇਨ ਦੀ ਜੰਗ ਵਿੱਚੋਂ ਇਹ ਸਮਝਿਆ ਵੀ ਇੱਕ ਮੁਲਕ ਤੇ ਆਪਣੀ ਗੈਸ ਦੀ ਸਪਲਾਈ ਤੇ ਪੈਟਰੋਲੀਅਮ ਦੀ ਸਪਲਾਈ ਤੇ ਨਿਰਭਰ ਰਹਿਣਾ ਜਿਹੜਾ ਬਹੁਤ ਖਤਰਨਾਕ ਹੋ ਸਕਦਾ ਹੈ। ਇਸ ਲਈ ਇੱਕ ਤਾਂ ਆਪਣੀ ਇਨੀਸ਼ੀਅਲ ਸਪਲਾਈ ਦੇ ਜਿਹੜੇ ਪ੍ਰਬੰਧ ਕਰੋ ਤੇ ਦੂਜਾ ਮਲਟੀਪਲ ਚੇਨਸ ਆ ਜਿਹੜੀਆਂ ਸਪਲਾਈ ਦੀਆਂ ਉਹ ਜਿਹੜੀਆਂ ਸਾਹਮਣੇ ਲੈ ਕੇ ਆਓ ਤਾਂ ਕਿ ਉਹਨਾਂ ਲੋਕਾਂ ਨੂੰ ਉਹਨਾਂ ਦੇ ਖਿੱਤੇ ਵਿੱਚ ਹੀ ਹਰਾਇਆ ਜਾ ਸਕੇ। ਸੋ ਕਿਉਂਕਿ ਉਹਨਾਂ ਦੀ ਮੇਨ ਲਾਈਫ ਲਾਈਨ ਹੁਣ ਰੂਸ ਦੀ ਮੇਨ ਲਾਈਫ ਲਾਈਨ ਗੈਸ ਤੇ ਪੈਟਰੋਲ ਸੀ। ਜਦੋਂ ਉਹ ਆਰਥਿਕ ਤੌਰ ਤੇ ਉਹਦਾ ਮੂੰਹ ਭੰਨਿਆ ਹੈ ਤਾਂ ਉਹਦੀ ਜਿਹੜੀ ਮਿਲਟਰੀ ਪਾਵਰ ਆ ਉਹ ਕਰੰਬਲ ਹੋ ਗਈ ਹੈ, ਚਰਮਰਾ ਰਹੀ ਹੈਗੀ ਆ। ਸੋ ਵਿਲੀਅਮ ਬਰਨਸ ਦਾ ਇਹ ਹੈਗਾ ਵੀ ਚੀਨ ਨਾਲ ਜਿਹੜੇ ਰਿਲੇਸ਼ਨ ਨੇ, ਜਿਹੜੇ ਵਪਾਰਕ ਰਿਲੇਸ਼ਨ ਨੇ, ਉਹ ਇਸ ਤਰ੍ਹਾਂ ਪੂਰੀ 100% ਨਿਰਭਰਤਾ ਤੇ ਨਹੀਂ ਹੋਣਗੇ। ਇਹਨਾਂ ਵਿੱਚ ਕਮੀ ਆ ਸਕਦੀ, ਜੇ ਅੱਜ 50% ਨੇ ਕੱਲ ਨੂੰ 30% ਵੀ ਰਹਿ ਸਕਦੇ ਆ। ਸੋ ਅਸੀਂ ਨਵੇਂ, ਜਿਸ ਤਰ੍ਹਾਂ ਤੁਸੀਂ ਮੈਕਸੀਕੋ ਤੋਂ ਕਿਹਾ ਜਾਂ ਅਫਰੀਕਨ ਕੰਟਰੀਜ਼ ਤੋਂ ਜਿਹੜੀਆਂ ਹੋਰ ਹੈਗੀਆਂ, ਬੰਗਲਾਦੇਸ਼ ਜਾਂ ਹੋਰ ਏਸ਼ੀਅਨ ਕੰਟਰੀਜ਼ ਤੋਂ ਜਿਹੜੀ ਹੈਗੀ ਉਹ ਮੈਨੂਫੈਕਚਰਿੰਗ ਕਰਵਾ ਰਹੇ ਹੈਗੇ ਆ। ਈਵਨ ਇੰਡੀਆ ਤੋਂ ਵੀ ਕਾਫੀ ਮੈਨੂਫੈਕਚਰਿੰਗ ਆ ਜਿਹੜੀ ਗੁੱਡਸ ਹੈਗੇ ਆ ਉਹ ਜਾ ਰਹੇ ਹੈਗੇ ਆ। ਸੋ ਉਹਨਾਂ ਨੇ ਮਲਟੀਪਲ ਐਵਨਿਊਜ਼ ਆ, ਜਿਹੜੀਆਂ ਮਲਟੀਪਲ ਸਪਲਾਈ ਚੇਨਸ ਆ, ਉਹਨਾਂ ਨੂੰ ਹੁਣ ਸਥਾਪਿਤ ਕਰ ਲਿਆ ਹੋਇਆ ਤਾਂ ਕਿ ਚੀਨ ਦੀ ਜਿਹੜੀ ਉਹ ਅਗਰੈਸਿਵ ਪਾਲਿਸੀ ਆ ਵੀ ਅਮਰੀਕਾ ਨੂੰ ਟਰਮੀਨਲੀ ਇਲ ਸਮਝ ਕੇ ਜਿਹੜਾ ਉਹ ਉਹਨੂੰ ਧੱਕਣ ਦੀ ਕੋਸ਼ਿਸ਼ ਕਰ ਰਿਹਾ। ਸੋ ਉਹਦੇ ਬਾਰੇ ਉਹਨਾਂ ਨੇ ਆਪਣੇ ਚੈਕਸ ਐਂਡ ਬੈਲੈਂਸਸ ਆ ਜਿਹੜੇ ਸਿਕਿਉਰਿਟੀ ਦੇ ਤੇ ਪਾਲਿਸੀ ਮੇਕਿੰਗ ਦੇ ਉਹ ਜਿਹੜੇ ਕਾਇਮ ਕਰ ਲਏ ਹੋਏ ਆ। ਜੀ ਠੀਕ ਹੈ। ਵਿਲੀਅਮ ਬਰਨਸ ਨੇ ਇਹ ਵੀ ਆਖਿਆ ਇਸ ਦੇ ਵਿੱਚ ਵੀ ਜਿੱਥੇ ਰਾਜਨੀਤਿਕ ਲੀਡਰਸ਼ਿਪ ਕਈ ਵਾਰ ਲੋੜੀਂਦੇ ਸਿੱਟੇ ਨਹੀਂ ਕੱਢ ਸਕਦੀ, ਉੱਥੇ ਜਿਹੜੇ ਇੰਟੈਲੀਜੈਂਸ ਅਫਸਰ ਸਫਲ ਹੋ ਜਾਂਦੇ ਆ। ਇਸ ਦੇ ਕੀ ਭਾਵ ਨੇ? ਹਾਂਜੀ, ਸੋ ਉਹ ਕਹਿੰਦੇ ਵੀ ਜਿਹੜਾ ਇੰਟੈਲੀਜੈਂਸ ਅਫਸਰਾਂ ਦਾ ਜਿਹੜਾ ਰੋਲ ਹੈਗਾ, ਜਿਹੜੇ ਖਾਸ ਕਰਕੇ ਸੀਨੀਅਰ ਪੋਜੀਸ਼ਨਸ ਤੇ ਹੈਗੇ ਆ, ਉਹ ਵਰਲਡ ਆਰਡਰ ਨੂੰ ਤੇ ਸ਼ਾਂਤੀ ਨੂੰ ਬਹਾਲ ਕਰਨ ਲਈ ਬਹੁਤ ਜਿਸ ਤਰ੍ਹਾਂ ਇੱਕ ਮਹੱਤਵਪੂਰਨ ਮੰਨਿਆ ਜਾਂਦਾ। ਹੁਣ ਕਹਿੰਦਾ ਉਹਨੇ 2-3 ਉਦਾਹਰਨ ਦਿੱਤੀਆਂ। ਕਹਿੰਦਾ ਵੀ ਰੂਸ ਨਾਲ ਅਮਰੀਕਾ ਦੇ ਬਹੁਤੇ ਚੰਗੇ ਸੰਬੰਧ ਨਹੀਂ ਸੀ, ਹਨਾ। ਪਰ ਕਿਉਂਕਿ ਸਾਡੇ, ਜਿਸ ਤਰ੍ਹਾਂ ਉਹਨੇ ਕਿਹਾ ਨਾ ਵੀ ਸਾਡੇ ਸੂਈ ਏਜੰਟ ਬਹੁਤ ਵੱਡੀ ਪੱਧਰ ਤੇ ਰੂਸ ਦੀ ਮਿਲਟਰੀ ਵਿੱਚ ਤੇ ਉਹਨਾਂ ਦੀ ਅਫਸਰਸ਼ਾਹੀ ਵਿੱਚ ਆ। ਉਹ ਕਹਿੰਦੇ ਵੀ ਸਾਨੂੰ ਅਕਤੂਬਰ 2021 ਤੋਂ ਪਹਿਲਾਂ ਪਤਾ ਲੱਗ ਗਿਆ ਸੀਗਾ ਵੀ ਰੂਸ ਨੇ ਯੂਕਰੇਨ ਤੇ ਹਮਲਾ ਕਰਨਾ। ਠੀਕ ਹੈ। ਸੋ ਲਗਭਗ ਅਗਸਤ 2021 ਵਿੱਚ ਪਤਾ ਲੱਗ ਗਿਆ ਸੀ ਇਹਨਾਂ ਨੂੰ, ਕਿਉਂਕਿ ਉਹਨਾਂ ਦੇ ਇੰਟੈਲੀਜੈਂਸ ਗੈਦਰਿੰਗ ਦੇ ਜਿਹੜੇ ਰੂਸ ਦੇ ਅਫਸਰ ਆ ਉਹ ਅਮਰੀਕਾ ਲਈ ਵੀ ਜਿਹੜੀ ਸੂਈਆ ਉਹ ਕਰਦੇ ਹੈਗੇ ਇਨਫੋਰਮੇਸ਼ਨ। ਕਹਿੰਦਾ ਵੀ ਜੋ ਬਾਈਡਨ ਨੇ ਮੈਨੂੰ ਅਕਤੂਬਰ 2021 ਵਿੱਚ, ਹਨਾ, ਰੂਸ ਦੇ ਪ੍ਰਧਾਨ ਨਾਲ ਗੱਲ ਕਰਨ ਲਈ ਭੇਜਿਆ ਤੇ ਮੈਂ ਵਲਾਦੀਮੀਰ ਪੁਤਿਨ ਨਾਲ ਗੱਲ ਕਰੀ ਜਾ ਕੇ, ਹਨਾ, ਵੀ ਸਾਨੂੰ ਪਤਾ ਲੱਗ ਗਿਆ ਹੈਗਾ ਵੀ ਤੂੰ ਹਮਲਾ ਕਰਨ ਦਾ ਤੇਰੀ ਸਾਰੀ ਯੋਜਨਾ ਬਣ ਗਈ ਹੋਈ ਆ, ਪਰ ਇਹ ਜਿਹੜਾ ਹਮਲਾ ਹੈਗਾ ਤੇਰਾ ਵੀ ਇਹ ਸਾਰੇ ਜਿਹੜੇ ਹੈਗੇ ਵੀ ਸਾਰੀ ਦੁਨੀਆ ਲਈ
ਠੀਕ ਨਹੀਂ ਹੋਵੇਗਾ, ਇਹ ਵਰਲਡ ਆਰਡਰ ਦੀ ਜਿਹੜੀ ਤਬਾਹੀ ਦਾ ਇੱਕ ਯਤਨ ਕਰ ਸਕਦਾ ਵੀ ਤੁਸੀਂ ਇਹ ਨਾ ਕਰੋ। ਪਰ ਉਹ ਕਹਿੰਦੇ ਵੀ ਠੀਕ ਹੈ, ਮੈਂ ਯਤਨ ਕਰਿਆ, ਮੇਰੀ ਗੱਲ ਨਹੀਂ ਸੁਣੀ ਗਈ। ਪਰ ਉਹ ਤੋਂ ਬਾਅਦ ਆ ਜਿਹੜਾ ਸਾਡੇ ਯਤਨ ਆ ਜਿਹੜੇ ਹੋਰ ਢੰਗ ਨਾਲ ਹੋਏ, ਉਹਨਾਂ ਹੋਰ ਢੰਗਾਂ ਲਈ ਅਸੀਂ ਜਿਹੜਾ ਨੈਟੋ ਦੀ ਵਰਤੋਂ ਜਿਹੜੀ ਕੀਤੀ। ਸੋ ਹੁਣ ਉਹ ਕਹਿੰਦਾ ਵੀ ਕੋਈ ਪੋਲੀਟੀਕਲ ਲੀਡਰ ਨਹੀਂ ਗਿਆ ਵਲਾਦੀਮੀਰ ਪੁਤਿਨ ਨੂੰ ਮਿਲਣ। ਉਹਨਾਂ ਨੇ ਇੱਕ ਅਫਸਰ ਨੂੰ ਭੇਜਿਆ ਜਿਹੜਾ CIA, ਮੈਨੂੰ ਭੇਜਿਆ CIA ਦੇ ਅਫਸਰ ਨੂੰ, ਹਨਾ। ਦੂਜਾ ਉਹ ਦੱਸਦੇ ਆ ਵੀ 2021 ਦੇ ਵਿੱਚ ਹੀ ਸ਼ੁਰੂਆਤ ਵਿੱਚ ਜਦੋਂ ਅਫਗਾਨਿਸਤਾਨ ਦੇ ਅਸੀਂ ਫੈਸਲੇ ਲੈਣੇ ਸੀ ਤਾਂ ਤਾਲਿਬਾਨ ਨਾਲ ਗੱਲ ਕਰਨ ਲਈ ਮੈਨੂੰ ਭੇਜਿਆ ਗਿਆ, ਹਨਾ। ਉਸ ਵੇਲੇ ਵੀ ਕੋਈ ਰਾਜਨੀਤਿਕ ਲੀਡਰ ਅਮਰੀਕਾ ਦਾ ਨਹੀਂ ਗਿਆ। ਹਾਲਾਂਕਿ ਗੱਲ ਤਾਂ ਬਣਦੀ ਸੀ ਵੀ ਪੋਲੀਟੀਕਲ ਟੂ ਪੋਲੀਟੀਕਲ ਗੱਲਬਾਤ ਹੁੰਦੀ ਨਾ, ਪਰ ਉਹ ਕਹਿੰਦੇ ਵੀ ਜਿਹੜੇ ਸਬੰਧਾਂ ਵਿੱਚ ਦਰਾੜ ਇੰਨੀ ਆ ਗਈ ਹੋਈ ਸੀ, ਉਹਨੂੰ ਫਿਰ ਆਫੀਸਰਾਂ ਨੇ ਭਰਿਆ, ਹਨਾ। ਉਹ ਆਫੀਸਰ ਲੈਵਲ ਤੇ ਕਹਿੰਦਾ ਮੈਂ ਜਾ ਕੇ ਫਿਰ ਸਾਰੀ CIA ਦੇ ਥਰੂ ਜਿਹੜੀ ਹੈਗੀ ਤਾਲਿਬਾਨ ਲੀਡਰਸ਼ਿਪ ਨਾਲ ਗੱਲ ਕਰਕੇ ਉਹਨਾਂ ਨੂੰ ਸਾਰਾ ਜਿਹੜੀ ਸਟ੍ਰੈਟਜੀ ਸਮਝਾਈ, ਔਰ ਉਹਨਾਂ ਨੂੰ ਜਿਹੜੀ ਹੈਗੀ ਆ ਵਾਗਡੋਰ ਸੰਭਾਲਣ ਦਾ ਜਿਹੜਾ ਸਮਝੌਤਾ, ਉਹ ਸਾਰਾ ਮੇਰੇ ਇਨੀਸ਼ੀਏਟਿਵ ਨਾਲ ਹੋਇਆ, ਜਦੋਂ ਪੋਲੀਟੀਕਲ ਲੀਡਰਸ਼ਿਪ ਬਿਲਕੁਲ ਵੀ ਤਾਲਿਬਾਨ ਨਾਲ ਗੱਲਬਾਤ ਨਹੀਂ ਸੀ ਕਰਨਾ ਚਾਹੁੰਦੀ। ਤੇ ਤੀਜਾ ਮਸਲਾ ਹੁਣ ਤੁਸੀਂ ਦੇਖੋ, ਜਦੋਂ ਹਮਾਸ ਨੇ ਇਜ਼ਰਾਈਲ ਤੇ ਹਮਲਾ ਕਰਿਆ, ਹਾਂਜੀ, ਤੇ ਉਹਨਾਂ ਦੇ ਬਹੁਤ ਸਾਰੇ ਬੰਦੇ ਅਗਵਾ ਕਰ ਲਏ ਗਏ, ਇਜ਼ਰਾਈਲੀ ਸ਼ਹਿਰੀ ਹਲੇ ਵੀ ਅਗਵਾ ਨੇ, ਸਾਰੇ ਨਹੀਂ ਛੱਡੇ ਗਏ, ਹਨਾ। ਸੋ ਉਹਦੇ ਚੋਂ ਜਿਹੜੀ ਉਹਨਾਂ ਨੂੰ ਛਡਵਾਉਣ ਲਈ ਗੱਲਬਾਤ ਹੋਈ, ਜਿਹੜੀ ਕਤਰ ਵਿੱਚ ਗੱਲਬਾਤ ਹੋਈ ਆ, ਉੱਥੇ ਨਾ ਇਜ਼ਰਾਈਲ ਦਾ ਕੋਈ ਪੋਲੀਟੀਕਲ ਲੀਡਰ ਗਿਆ, ਨਾ ਅਮਰੀਕਾ ਦਾ ਕੋਈ ਪੋਲੀਟੀਕਲ ਲੀਡਰ ਗਿਆ। ਫਿਰ ਮੁਸਾਦ ਦਾ ਮੁਖੀ ਗਿਆ ਜਾਂ CIA ਦਾ ਮੁਖੀ ਗਿਆ, ਉਹ ਕਤਰ ਵਿੱਚ ਜਾ ਕੇ ਹਮਾਸ ਵਾਲਿਆਂ ਨਾਲ ਤੇ ਉਹਨਾਂ ਨਾਲ ਜਿਹੜੀ ਗੱਲਬਾਤ ਆ ਉਹ ਕਰਦੇ ਰਹੇ ਹੈਗੇ ਆ। ਸੋ ਇਹ ਹੈਗਾ ਵੀ ਉਹਨਾਂ ਨੇ ਇਹ ਉਦਾਹਰਨਾਂ ਦੇ ਕੇ ਸਿੱਧ ਕਰਿਆ ਵੀ ਬਹੁਤ ਥਾਵਾਂ ਤੇ ਪੋਲੀਟੀਕਲ ਲੀਡਰਸ਼ਿਪ ਦੀਆਂ ਆਪਣੀਆਂ ਮਜਬੂਰੀਆਂ ਹੁੰਦੀਆਂ ਵੀ ਉਹ ਸਿੱਧੇ ਤੌਰ ਤੇ ਜਾ ਕੇ ਗੱਲ ਨਹੀਂ ਕਰ ਸਕਦੇ। ਸੋ ਉਹਨਾਂ ਹਾਲਤਾਂ ਵਿੱਚ ਹਮੇਸ਼ਾ ਹੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਦੀ ਹਾਜ਼ਰੀ ਦੀ ਅਣਹੋਂਦ ਵਿੱਚ ਆ, ਜਿਹੜੀ ਅਫਸਰਸ਼ਾਹੀ ਆ, ਉਹ ਜਾ ਕੇ ਜਿਹੜੇ ਸਕਸੈਸਫੁਲ ਆਪਰੇਸ਼ਨ ਆ ਉਹ ਕਰਦੀ ਹੈਗੀ ਆ। ਸੋ ਉਹ ਕਹਿੰਦੇ ਵੀ ਬੇਸਿਕਲੀ ਕਿਉਂਕਿ ਅਸੀਂ ਮੈਦਾਨ ਵਿੱਚ ਵਿਚਰਦੇ ਹੁੰਦੇ ਆ, ਸਾਡੇ ਕੋਲ ਬਹੁਤ ਸਾਰੇ ਇਨਪੁਟਸ ਹੁੰਦੇ ਆ, ਸਾਡੇ ਆਪਣੇ ਰਿਸੋਰਸਿਸ ਹੁੰਦੇ ਆ, ਜਿਹੜੇ ਪੋਲੀਟੀਕਲ ਲੀਡਰਾਂ ਦੇ ਨਹੀਂ ਰਿਸੋਰਸਿਸ ਹੁੰਦੇ। ਉਹ ਸਾਡੇ ਕਿਉਂਕਿ ਜਿਹੜੇ CIA ਲਈ ਬੰਦੇ ਕੰਮ ਕਰਦੇ ਆ, ਉਹ CIA ਲਈ ਕਰਦੇ ਆ, ਜੋ ਬਾਈਡਨ ਲਈ ਨਹੀਂ ਕਰਦੇ। ਸਹੀ ਹੈ। ਉਹ ਸਾਡੇ ਆਪਣੇ ਪਰਸਨਲ ਕੰਟੈਕਟ ਹੁੰਦੇ ਆ, ਜਿਨ੍ਹਾਂ ਦੇ ਥਰੂ ਫਿਰ ਅਸੀਂ ਜਾ ਕੇ ਜਿਹੜੀ ਪੋਲੀਟੀਕਲ ਲੀਡਰਸ਼ਿਪ ਆ ਦੂਜੇ ਮੁਲਕਾਂ ਦੀ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹੈਗੇ। ਸੋ ਇਸ ਸਥਿਤੀ ਨੂੰ ਉਹਨਾਂ ਨੇ ਇਸ ਤਰ੍ਹਾਂ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕਰੀ ਹੈ। ਜੀ ਜੀ ਬਿਲਕੁਲ। ਸੋ ਬਹੁਤ ਕੁਛ ਜਿਹੜਾ ਉਹ ਚੇਂਜ ਹੋ ਰਿਹਾ। ਤੇ ਅਵਤਾਰ ਸਿੰਘ ਜੀ, ਸਿੱਖ ਇਸ ਜਿਹੜਾ ਨਵੀਂ ਇਹ ਫੋਰਨ ਅਫੇਅਰਸ ਦੇ ਵਿੱਚ ਆਇਆ ਆ CIA ਦੇ ਡਾਇਰੈਕਟਰ ਦਾ ਇਹ ਆਰਟੀਕਲ ਆ, ਲੇਖ, ਇਸ ਨੂੰ ਕਿੱਦਾਂ ਦੇਖਣ, ਕੀ ਇਸ ਦੇ ਵਿੱਚ ਸਮਝਣ? ਹਾਂਜੀ, ਜਿਹੜੀ ਆਪਾਂ ਪਹਿਲਾਂ ਗੱਲਾਂ ਕਰ ਚੁੱਕੇ ਆ ਵੀ ਸਭ ਤੋਂ ਪਹਿਲਾਂ ਰੂਸ ਦੀ ਰੀਸਟਰਕਚਰਿੰਗ ਹੋਣੀ ਆ, ਤੇ ਉਹ ਤੋਂ ਬਾਅਦ ਜਿਹੜੀ ਏਸ਼ੀਆ ਦੀ ਰੀਸਟਰਕਚਰਿੰਗ ਹੋਣੀ ਆ। ਸੋ ਅਸੀਂ ਜਿਹੜੀ ਸਿੱਖਾਂ ਨੂੰ ਸੰਦਰਭ ਚ ਸਮਝਣ ਦੀ ਉਹੀ ਲੋੜ ਹੈ ਵੀ ਜਦੋਂ ਪੋਲੀਟੀਕਲੀ ਤੁਹਾਡੇ ਹੱਥ ਕੋਈ ਮੌਕਾ ਲੱਗਿਆ ਤਾਂ ਉਹਨੂੰ ਸਿਆਣਪ ਨਾਲ ਤੇ ਜਿਹੜੀ ਹੈਗੀ ਆਪਾਂ ਸੰਜੀਦਗੀ ਨਾਲ ਆ, ਜਿਹੜਾ ਜਦੋਂ ਪੋਲੀਟੀਕਲ ਰੀਸਟਰਕਚਰਿੰਗ ਹੋਣੀ ਆ ਉਹਦੇ ਵਿੱਚ ਸਿੱਖ ਆ ਜਿਹੜਾ ਆਪਣਾ ਯੋਗਦਾਨ ਕਿਸ ਡਿਪਲੋਮੇਸੀ ਨਾਲ, ਕਿਸ ਇੰਟੈਲੀਜੈਂਸ ਨਾਲ ਔਰ ਕਿਸ ਡੈਡੀਕੇਸ਼ਨ ਨਾਲ ਪਾਉਂਦੇ ਆ, ਇਹ ਸਿੱਖਾਂ ਲਈ ਵੱਡੀ ਚੁਣੌਤੀ ਹੋਵੇਗੀ ਜਦੋਂ ਵੀ ਉਹ ਹਾਲਾਤ ਆ ਉਸ ਤਰ੍ਹਾਂ ਦੇ ਬਣਨਗੇ ਕਿ ਸਿੱਖਾਂ ਲਈ ਪੋਜ਼ਿਟਿਵ ਹਾਲਾਤ ਪੈਦਾ ਹੋਣਗੇ। ਉਦੋਂ ਸਿੱਖਾਂ ਨੇ ਡਿਪਲੋਮੈਟਿਕਲੀ ਕਿਸ ਤਰ੍ਹਾਂ ਸਿਆਣਪ ਨਾਲ ਨੈਵੀਗੇਟ ਕਰਨਾ ਹੈ ਸਿੱਖ ਲੀਡਰਸ਼ਿਪ ਨੇ, ਇਹ ਉਹਨਾਂ ਲਈ ਇੱਕ ਵੱਡੀ ਚੁਣੌਤੀ ਹੋਵੇਗੀ। ਕੀ ਤੁਹਾਨੂੰ ਲੱਗਦਾ ਹੈ ਵੀ CIA ਨੇ ਸ਼ਨਾਖਤ ਕਰ ਲਈ ਆ ਵੀ ਉਹ ਸਿੱਖ ਲੀਡਰ ਕਿਹੜੇ ਨੇ? ਨਹੀਂ, ਹਾਲ ਦੀ ਘੜੀ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨਹੀਂ। ਇਹ ਤਾਂ ਹੁਣ ਇਹ ਬਹੁਤ ਹਾਇਰ ਲੈਵਲ ਦੀਆਂ ਜਿਹੜੀਆਂ ਗੱਲਾਂ ਨੇ। ਸੋ ਉਹਨਾਂ ਦਾ ਹਾਰੇ ਪੂਰਾ ਧਿਆਨ ਆ ਜਿਹੜਾ ਰੂਸ ਤੇ ਆ, ਹਨਾ। ਸੋ ਜਿਹੜੀ ਬਾਕੀਆਂ ਅਪਰਚੁਨਿਟੀਜ਼ ਆ ਉਹ ਬਹੁਤ ਲੰਬੇ ਸਮੇਂ ਤੱਕ 10-15 ਸਾਲਾਂ ਤੱਕ ਜਾਂ 20 ਸਾਲਾਂ ਤੱਕ ਉਤਪੰਨ ਹੋਣਗੀਆਂ, ਪਰ ਹਾਲੇ ਉਹ ਪੂਰੀ ਤਰ੍ਹਾਂ ਅਗਲੇ 5-6-7 ਸਾਲ ਉਹਨਾਂ ਨੇ ਰੂਸ ਦੇ ਟੁਕੜੇ ਕਰਨ ਤੇ ਲਾਉਣੇ ਆ। ਉਹ ਤੋਂ ਬਾਅਦ ਫਿਰ ਏਸ਼ੀਆ ਦੀ ਰੀਸਟਰਕਚਰਿੰਗ ਬਾਰੇ ਸੋਚਣਾ। ਉਦੋਂ ਤੱਕ ਕਿਹੜੀ ਲੀਡਰਸ਼ਿਪ ਰਹਿੰਦੀ ਆ ਸਿੱਖਾਂ ਦੀ, ਕਿਹੜੀ ਐਕਟਿਵ ਹੁੰਦੀ ਆ, ਕਿਹੜੀ ਸਿਆਣੀ ਹੁੰਦੀ ਆ। ਕਈ ਵਾਰੀ ਲੰਬੇ ਸੰਘਰਸ਼ਾਂ ਵਿੱਚ ਲੀਡਰਸ਼ਿਪ ਥੱਕ ਜਾਂਦੀ ਆ, ਕਮਜ਼ੋਰ ਹੋ ਜਾਂਦੀ ਆ, ਜਾਂ ਦੁਸ਼ਮਣ ਉਹਦੇ ਤੇ ਕਬਜ਼ਾ ਪਾ ਲੈਂਦਾ ਹੈਗਾ। ਸੋ ਇਹ ਬਹੁਤ ਸਾਰੀਆਂ ਲੀਡਰਸ਼ਿਪ ਦੀਆਂ ਲੇਅਰਸ ਵਿੱਚ ਬਹੁਤ ਸਾਰੀਆਂ ਸਾਈਕੋਲੋਜੀਕਲ, ਹਿਊਮਨ ਟ੍ਰੇਟਸ ਦੀਆਂ, ਪੋਲੀਟੀਕਲ ਕਮਜ਼ੋਰੀ ਦੀਆਂ ਜਾਂ ਆਪਣੇ ਕੌਜ਼ ਤੋਂ ਟੁੱਟ ਜਾਣ ਦੀਆਂ, ਇਹ ਬਹੁਤ ਸਾਰੀਆਂ ਜਿਹੜੀਆਂ ਫਲਕਚੁਏਸ਼ਨਸ ਆਉਂਦੀਆਂ। ਜਦੋਂ ਅਪਰਚੁਨਿਟੀ ਆਊਗੀ ਉਦੋਂ ਕਿਹੜੀ ਸਿਆਣੀ ਲੀਡਰਸ਼ਿਪ ਸਾਹਮਣੇ ਹੈਗੀ ਆ, ਫਿਰ ਉਹ ਉਹਨਾਂ ਨਾਲ ਇੰਟਰੈਕਟ ਕਰਨਗੇ। ਹਾਲੇ ਇਸ ਬਾਰੇ ਮੈਨੂੰ ਲੱਗਦੀ ਉਹ ਕੋਈ ਇਸ ਤਰ੍ਹਾਂ ਵੱਡਾ ਵਿਚਾਰ ਨਹੀਂ ਕਰ ਰਹੇ। ਤੇ ਆਪਣੇ ਪੱਧਰ ਦੇ ਉੱਤੇ ਜੇ ਆਪਾਂ ਸਿੱਖ ਪਰਸਪੈਕਟਿਵ ਤੋਂ ਜੇ ਗੱਲ ਕਰੀਏ ਤੇ ਇਹ ਚੀਜ਼ ਨਾ ਟੁੱਟ ਭੰਨ ਹੋਵੇ, ਲੀਡਰਸ਼ਿਪ ਸਿਆਣੀ ਰਵੇ ਜਾਂ ਉਹਨਾਂ ਨੂੰ ਪਤਾ ਹੋਵੇ ਵੀ ਲੌਂਗ ਟਰਮ ਰੇਸ ਦੇ ਵਿੱਚ ਕੀ ਚੱਲ ਰਿਹਾ ਆ, ਉਹਦੇ ਲਈ ਉਹਨਾਂ ਨੂੰ ਕੀ ਸੁਝਾਅ ਆ?
ਹਾਂਜੀ ਹਾਂਜੀ, ਇਹ ਵੱਡੇ ਸੁਝਾਅ ਹੈਗੇ ਵੀ ਸਾਡੇ 'ਚ ਜਿਹੜਾ ਇੱਕ ਸਿਧਾਂਤਕ ਗੈਪ ਪੈ ਚੁੱਕਿਆ ਹੋਇਆ ਲੀਡਰਸ਼ਿਪ ਦਾ। ਅਸੀਂ 1984 ਦੇ ਘੱਲੂਘਾਰੇ ਤੋਂ ਬਾਅਦ ਇੱਕ ਵੱਡੇ ਵੈਕਿਊਮ ਵਿੱਚ ਰਹਿ ਰਹੀ ਹੈ ਸਿੱਖ ਲੀਡਰਸ਼ਿਪ। ਬੇਸ਼ੱਕ ਖਾੜਕੂ ਲਹਿਰ ਨੇ ਕੁਝ ਸਮੇਂ ਲਈ ਲੀਡਰਸ਼ਿਪ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰੀ, ਪਰ ਖਾੜਕੂ ਲਹਿਰ ਦੇ ਖਾਤਮੇ ਤੋਂ ਬਾਅਦ ਅਸੀਂ ਸਿਧਾਂਤਕ ਤੌਰ ਤੇ ਹੀਣੇ ਹੋ ਗਏ। ਸਾਨੂੰ ਹਰੇ ਬਹੁਤ ਕਲੈਰਿਟੀ ਉਹ ਨਹੀਂ ਹੈਗੀ ਵੀ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਕਿਸ ਕਿਸਮ ਦੀ ਲੀਡਰਸ਼ਿਪ ਦਾ ਸੱਦਾ ਦਿੱਤਾ। ਉਸ ਗੁਰਬਾਣੀ ਦੇ ਆਧਾਰ ਤੇ ਜਿਹੜਾ ਇਤਿਹਾਸ ਸਿਰਜਿਆ ਗਿਆ, ਉਸ ਇਤਿਹਾਸ ਦੀਆਂ ਕੀ ਸਟਰੈਂਥਸ ਆ, ਤੇ ਉਹਨਾਂ ਸਟਰੈਂਥਸ ਦੇ ਆਧਾਰ ਤੇ ਅਸੀਂ ਕੌਮੀ ਜਜ਼ਬੇ ਨੂੰ, ਜਦੋਂ ਤੱਕ ਸਿੱਖ ਆਪਣੇ ਕੌਮੀ ਜਜ਼ਬੇ ਦੀ ਸਿਧਾਂਤਕ ਜਿਹੜੀ ਪਹਿਲੂ ਹੈਗੇ ਆ ਉਹਨਾਂ ਬਾਰੇ ਸਪਸ਼ਟ ਨਹੀਂ ਹੁੰਦੇ, ਆਪਣੇ ਜਿਹੜੇ ਜਿਹੜੇ ਘਰ ਵਿੱਚ ਦੋਸਤ ਤੇ ਦੁਸ਼ਮਣ, ਜਿਹੜੇ ਵਿਪਰਨ ਕੀ ਰੀਤ ਆ, ਜਿਹੜੀ ਵਿਪਰਨ ਕੀ ਰੀਤ ਦੀਆਂ ਜਿਹੜੀਆਂ ਇੱਕ ਤਰ੍ਹਾਂ ਨਾਲ ਸਾਡੇ ਤੇ ਕਬਜ਼ਾ ਪਾਇਆ ਹੋਇਆ, ਉਹਦੇ ਬਾਰੇ ਸੁਚੇਤ ਨਹੀਂ ਹੁੰਦੇ। ਔਰ ਅਕੈਡਮਿਕਲੀ ਅਸੀਂ ਮਜ਼ਬੂਤ ਨਹੀਂ ਹੁੰਦੇ। ਜਿਹੜੀ ਲੀਡਰਸ਼ਿਪ ਆ ਉਹ ਅਕੈਡਮਿਕਲੀ ਕਲੈਰਿਟੀ ਹੋਣ ਤੋਂ ਬਾਅਦ ਉਤਪੰਨ ਹੋਣੀ ਆ। ਅਸੀਂ ਇਸ ਵੇਲੇ ਅਕੈਡਮਿਕਲੀ ਹੀ ਕਲੀਅਰ ਨਹੀਂ ਹੈ। ਜਿਹੜੀ ਰਾਜਨੀਤਿਕ ਸਰਗਰਮੀ ਚੱਲ ਰਹੀ ਆ, ਇਹ ਬਿਲਕੁਲ ਇੱਕ ਵੈਕਿਊਮ ਵਿੱਚ ਚੱਲ ਰਹੀ ਹੈ। ਵੈਕਿਊਮ ਵਿੱਚ ਤੁਹਾਡੇ ਲਈ ਪ੍ਰਾਪਤੀ ਹੋਣੀ ਇੱਕ, ਆਪਾਂ ਕਹਿ ਸਕਦੇ ਵੀ 1 ਜਾਂ 2% ਹੀ ਸੰਭਵ ਹੁੰਦੀ ਆ, ਕਿਉਂਕਿ ਕਦੀ ਵੀ ਵੈਕਿਊਮ ਵਿੱਚ ਪ੍ਰਾਪਤੀ ਨਹੀਂ ਹੁੰਦੀ। ਜਦੋਂ ਤੱਕ ਤੁਸੀਂ ਬ੍ਰਿਕ ਬਾਏ ਬ੍ਰਿਕ ਲੀਡਰਸ਼ਿਪ ਕ੍ਰੀਏਟ ਕਰਕੇ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣਾ ਮਹਿਲ ਨਹੀਂ ਉਸਾਰਦੇ, ਆਈਡੀਓਲੋਜੀਕਲੀ, ਡਿਪਲੋਮੈਟਿਕਲੀ, ਤੇ ਦੂਸਰਾ ਹੈਗਾ ਵੀ ਵਿਦਵਤਾ ਦੇ ਪੱਧਰ ਤੇ, ਉਹਦੇ ਚੋਂ ਹੈਗਾ ਵੀ ਜਿਹੜੀ ਸਿੱਖ ਇੰਟੈਲੈਕਚੁਅਲਸ ਆ, ਇਸ ਵੈਕਿਊਮ ਵਿੱਚ ਸਿੱਖ ਜਿਹੜੇ ਸਹੀ ਸਿੱਖ ਇੰਟੈਲੈਕਚੁਅਲਸ ਆ, ਜਿਨ੍ਹਾਂ ਦਾ ਸਿੱਖੀ ਨਾਲ ਦਰਦ ਹੈ, ਜਿਹੜੇ ਆਪਣੇ ਹੋਮਲੈਂਡ ਨੂੰ ਦਰਦ ਨਾਲ ਦੇਖਦੇ ਨੇ, ਉਹਨਾਂ ਲੋਕਾਂ ਨੂੰ ਇਸ ਵੇਲੇ ਜੰਪ ਆਨ ਕਰਨਾ ਚਾਹੀਦਾ, ਸਾਹਮਣੇ ਆਉਣਾ ਚਾਹੀਦਾ। ਜਿਹੜੇ ਆਈਡੀਓਲੋਜੀਕਲ ਭੁਲੇਖੇ ਸਟੇਟ ਵੱਲੋਂ ਤੇ ਸਿੱਖ ਵਿਰੋਧੀਆਂ ਵੱਲੋਂ ਖੜੇ ਕੀਤੇ ਹੋਏ ਆ, ਜਦੋਂ ਤੱਕ ਉਹ ਕਲੀਅਰ ਨਹੀਂ ਹੁੰਦੇ, ਸਿੱਖਾਂ ਦੀ ਆਪਣੀ ਦਿਸ਼ਾ ਆਈਡੀਓਲੋਜੀਕਲੀ ਤੇ ਵਿਦਵਤਾ ਦੇ ਢੰਗ ਨਾਲ ਕਲੀਅਰ ਨਹੀਂ ਹੁੰਦੀ, ਉਦੋਂ ਤੱਕ ਲੀਡਰਸ਼ਿਪ ਮਜ਼ਬੂਤ ਪੈਦਾ ਨਹੀਂ ਹੋਗੀ। ਜਿਹੜੀ ਲੀਡਰਸ਼ਿਪ ਪੈਦਾ ਹੋਗੀ ਉਹ ਸ਼ੱਕੀ ਹੋਵੇਗੀ ਤੇ ਉਹਦੇ ਕਮਜ਼ੋਰ ਹੋ ਜਾਣ ਦੀਆਂ ਸੰਭਾਵਨਾਵਾਂ ਵੱਧ ਹੋਣਗੀਆਂ। ਜੀ, ਜੋਸ਼ ਦੇ ਨਾਲ ਹੋਸ਼ ਜਿਹੜਾ ਉਹ ਜ਼ਰੂਰੀ ਆ, ਅਕਸਰ ਇਹ ਆਖਿਆ ਜਾਂਦਾ ਆ। ਤੇ ਨਾਲ ਦੇ ਨਾਲ ਇਹੀ ਨਹੀਂ ਚੀਜ਼ਾਂ ਦੇ ਦਰਦ ਰੱਖਣ ਵਾਲਿਆਂ ਨੂੰ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਆ। ਪ੍ਰੋਗਰਾਮਸ ਕਈ ਤਰ੍ਹਾਂ ਦੇ ਜਿਹੜੇ ਉਹ ਚੱਲਦੇ ਰਹਿਣੇ ਚਾਹੀਦੇ ਆ। ਸ਼ਾਰਟ ਟਰਮ ਗੋਲਸ, ਲੌਂਗ ਟਰਮ ਗੋਲਸ, ਇਹਨਾਂ ਸਾਰਿਆਂ ਦੇ ਉੱਤੇ ਵਿਚਾਰ ਜਿਹੜੀ ਆ ਉਹ ਚੱਲਦੀ ਰਹਿਣੀ ਚਾਹੀਦੀ। ਕਿਤੇ ਨਾ ਕਿਤੇ ਅਵਤਾਰ ਸਿੰਘ ਜਿੱਦਾਂ ਨੇ ਕਿਹਾ ਵੀ ਸਿਧਾਂਤ ਤੋਂ ਦੂਰ ਹੋ ਕੇ ਪ੍ਰੋਬਲਮ ਆ ਜਾਂਦੀ ਆ, ਫਿਰ ਉਦੋਂ ਇਹ ਕਹਿਣ ਲੱਗ ਜਾਂਦਾ ਹੈ ਹਰ ਇੱਕ ਜਾਣਾ ਵੀ ਜੋ ਕੰਮ ਮੈਂ ਕਰ ਰਿਹਾ ਸਿਰਫ ਉਹੀ ਠੀਕ ਆ, ਬਾਕੀ ਜਿਹੜਾ ਕੋਈ ਹੋਰ ਕਰ ਰਿਹਾ ਉਹ ਠੀਕ ਨਹੀਂ। ਇਨਫੈਕਟ ਮਿਲ ਕੇ ਜਿਹੜੀ ਉੱਥੇ ਚੱਲਣ ਦੀ ਲੋੜ ਹੁੰਦੀ ਆ, ਉਹਦੇ ਉੱਤੇ ਜਿਹੜਾ ਫੋਕਸ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ। ਸ਼ਾਰਟ ਟਰਮ, ਲੌਂਗ ਟਰਮ ਗੋਲਸ ਤੇ ਜਿਹੜਾ ਪ੍ਰੋਪੋਗੰਡਾ ਉਲਟ ਚੱਲ ਰਿਹਾ ਆ ਉਸ ਦਾ ਜਵਾਬ ਕੀ ਹੋਵੇ, ਇਹ ਸਾਰੀਆਂ ਚੀਜ਼ਾਂ ਦੀ ਇਸ ਟਾਈਮ ਆਪਾਂ ਨੂੰ ਘਾਟ ਜਿਹੜੀ ਉਹ ਨਜ਼ਰ ਆ ਰਹੀ ਆ। ਉਮੀਦ ਕਰਦੇ ਹਾਂ ਵੀ ਸ਼ਾਇਦ ਇਹਨਾਂ ਗੱਲਾਂ ਤੋਂ ਬਾਅਦ 'ਚ ਆਪਾਂ ਸਿਰ ਜੋੜ ਬੈਠੀਏ ਤੇ ਕੁਛ ਨਾ ਕੁਛ ਇਸ ਦੇ ਹੱਲ ਕੱਢ ਸਕੀਏ। ਤੇ ਅਵਤਾਰ ਸਿੰਘ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਤੇ ਮਿਲਦੇ ਹਾਂ ਫਿਰ ਅਗਲੀ ਵਾਰ। ਵਾਹਿਗੁਰੂ ਜੀ ਕਾ ਖਾਲਸਾ,